ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਜ਼ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਜਿੱਥੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਚਾਨਣਾ ਪਾਈਦਾ, ਉੱਥੇ ਹੀ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੀ ਖਬਰ ਦੇ ਵੱਲ ਆਪਾਂ ਵੱਧਦੇ ਹਾਂ ਤਾਂ ਖਬਰ ਬੇਹੱਦ ਮੰਦਭਾਗੀ ਹੈ। ਆਂਧਰਾ ਪ੍ਰਦੇਸ਼ ਦੇ ਇੱਕ ਮੰਦਿਰ ਵੈਂਕਟੇਸ਼ਵਰ ਦੇ ਵਿੱਚ ਭਗਦੜ ਮਚ ਗਈ, ਜਿਸ ਤੋਂ ਬਾਅਦ 10 ਦੇ ਕਰੀਬ ਹੁਣ ਤੱਕ ਮੌਤਾਂ ਦੱਸੀਆਂ ਜਾ ਰਹੀਆਂ ਨੇ ਜੀ। ਇਹ ਭਗਦੜ ਮਚਣ ਦਾ ਕੀ ਕਾਰਨ ਹੈ ਜੀ? ਹਾਂਜੀ, ਇਹ ਸਟੈਂਪੇਡ ਦੀ ਖਬਰ ਆਂਧਰਾ ਪ੍ਰਦੇਸ਼ ਦਾ ਸ਼੍ਰੀਕਾਕੁਲਮ ਇਲਾਕਾ ਗਾ। ਉੱਥੇ ਵੈਂਕਟੇਸ਼ਵਰ ਸਵਾਮੀ ਦਾ ਮੰਦਿਰ ਸੀਗਾ ਤੇ ਇੱਕੋ ਲਖਤ ਉੱਥੇ ਵੱਧ ਜਿਹੜੇ ਸ਼ਰਧਾਲੂ ਸੀਗੇ ਉਹ ਪਹੁੰਚ ਗਏ ਤੇ ਇਸ ਕਰਕੇ ਉੱਥੇ ਜਿਹੜੀ ਮੰਦਿਰ ਦੀ ਰੇਲਿੰਗ ਸੀ ਲਾਈਨ ਲੱਗਣ ਵਾਲੀ, ਉਹ ਟੁੱਟ ਜੀ ਗਈ ਤੇ ਉਹਦੇ 'ਚ ਫਿਰ ਮਹਿਲਾਵਾਂ ਤੇ ਜਿਹੜੇ ਬੱਚੇ ਹੈਗੇ ਆ ਉਹ ਜ਼ਿਆਦਾ ਇਹਦੇ 'ਚ ਚਪੇਟ 'ਚ ਆਏ ਨੇ। ਜਿਹੜੇ 10 ਜਾਣੇ ਮਰੇ ਵੀ ਹੈਗੇ ਉਹਨਾਂ 'ਚ 8 ਮਹਿਲਾਵਾਂ ਨੇ ਤੇ 2 ਬੱਚੇ ਨੇ ਤੇ ਤਕਰੀਬਨ 25 ਜਾਣਿਆਂ ਦਾ ਜਿਹੜਾ ਹੈ ਇਲਾਜ ਚੱਲ ਰਿਹਾ ਹੈਗਾ, ਉਹ ਆਈਸੀਯੂ 'ਚ ਹੈਗਾ। ਯਾਨੀ ਕਿ ਜਿਹੜਾ ਡੈਥ ਟੋਲ ਹੈ ਉਹ ਵੱਧ ਵੀ ਜੀ ਸਕਦਾ ਗਾ। ਸਟੈਂਪੇਡ ਦੀਆਂ ਘਟਨਾਵਾਂ ਇੰਡੀਆ ਦੇ ਵਿੱਚ ਆਪਾਂ ਨੂੰ ਅਕਸਰ ਹੀ ਦੇਖਣ ਨੂੰ ਮਿਲਦੀਆਂ ਨੇ। ਬੰਬੇ ਦੇ ਵਿੱਚ ਜਿਹੜਾ ਸਟੈਂਪੇਡ ਹੋਇਆ ਸੀਗਾ ਫੁਟਓਵਰ ਬ੍ਰਿਜ 'ਚ, ਦਿੱਲੀ 'ਚ ਰੇਲਵੇ ਸਟੇਸ਼ਨ ਦੇ ਵਿੱਚ ਹੋਇਆ ਸੀਗਾ, ਜਾਂ ਫਿਰ ਇੱਕ ਜਿਹੜੇ ਬਾਬੇ ਦੇ ਪੰਡਾਲ 'ਚ ਹੋਇਆ ਸੀਗਾ। ਬੈਂਗਲੋਰ ਜਦੋਂ ਆਈਪੀਐਲ ਜਿੱਤਿਆ ਬੈਂਗਲੋਰ ਨੇ, ਉਦੋਂ ਸਟੈਂਪੇਡ ਹੋਇਆ ਸੀਗਾ। ਪਿੱਛੇ ਜੇ ਜੀ ਤਾਮਿਲਨਾਡੂ ਦੇ ਵਿੱਚ ਇੱਕ ਜਿਹੜਾ ਐਕਟਰ ਸੀਗਾ ਉਹ ਇੱਕ ਰੈਲੀ ਕਰ ਰਿਹਾ ਸੀਗਾ, ਤਾਮਿਲ ਫਿਲਮਾਂ ਦਾ ਐਕਟਰ ਸੀਗਾ ਵਿਜੇ, ਉਹਦੇ ਰੈਲੀ 'ਚ ਵੀ ਸਟੈਂਪੇਡ ਹੋਇਆ ਸੀਗਾ। ਤੇ ਇੰਡੀਆ ਦੇ ਵਿੱਚ ਜਿਹੜੀ ਭੀੜ ਹੈਗੀ ਆ, ਆਪਾਂ ਕਹਿ ਲਈਏ ਲੋਕਾਂ ਦੀ ਸੰਖਿਆ ਹੈਗੀ ਆ, ਉਹ ਬਹੁਤ ਜ਼ਿਆਦਾ ਕਈ ਵਾਰ ਵੱਧ ਜਾਂਦੀ ਹੈਗੀ ਆ ਤੇ ਉਹਨੇ ਇੰਤਜ਼ਾਮ ਨਾ ਪੁਲਿਸ ਕੋਲ ਹੁੰਦੇ ਨੇ ਨਾ ਪ੍ਰਸ਼ਾਸਨ ਕੋਲ ਹੁੰਦੇ ਨੇ, ਤਾਂ ਫਿਰ ਉਹ ਸਟੈਂਪੇਡ 'ਚ ਬਦਲ ਜਾਂਦੀਆਂ ਨੇ। ਮਤਲਬ ਮੈਂ ਬਹੁਤ ਸਾਰੇ ਥਾਵਾਂ ਤੇ ਜਦੋਂ ਰਿਪੋਰਟਿੰਗ ਕਰਨ ਜਾਂਦਾਗਾ, ਜਿਵੇਂ ਮੈਂ ਕੁੰਭ ਦਾ ਦੱਸ ਰਿਹਾ ਜਾਂ ਹੋਰ ਕਈ ਥਾਵਾਂ ਦਾ ਮੈਂ ਦੱਸ ਰਿਹਾ, ਜਿੱਥੇ ਜਿਵੇਂ ਕੋਈ ਵੱਡੇ ਮੇਲੇ ਹੁੰਦੇ ਨੇ ਮੰਦਿਰਾਂ ਦੇ ਵਿੱਚ, ਰੈਲੀਆਂ ਦੇ ਵਿੱਚ, ਉਸ ਟਾਈਮ ਮੈਂ ਜ਼ਰੂਰ ਦੇਖਦਾ ਹੁੰਦਾਗਾ ਕਿ ਮਤਲਬ ਬੰਦੇ ਕਈ ਵਾਰ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਤੇ ਉੱਥੇ ਜੀ ਸਟੈਂਪੇਡ ਦੇ ਖਤਰੇ ਬਣੇ ਰਹਿੰਦੇ ਨੇ। ਇਸ ਕਿਸਮ ਦੀਆਂ ਸਮੱਸਿਆਵਾਂ ਤੁਹਾਨੂੰ ਯੂਰੋਪੀਅਨ ਮੁਲਕਾਂ 'ਚ ਜਾਂ ਫਿਰ ਹੋਰ ਬਾਹਰ ਦੇਖਣ ਨੂੰ ਨਹੀਂ ਮਿਲਦੀ, ਕਿਉਂਕਿ ਉੱਥੇ ਪਾਪੂਲੇਸ਼ਨ ਉਸ ਹਿਸਾਬ ਦੀ ਵੀ ਨਹੀਂ ਹੈ ਤੇ ਜੇ ਕੋਈ ਇਵੈਂਟ ਕਰਨਾ ਵੀ ਹੁੰਦਾਗਾ ਤੇ ਉੱਥੇ ਖਾਸ ਸਿਕਿਉਰਿਟੀ ਦੇ ਖਿਆਲ ਰੱਖੇ ਜਾਂਦੇ ਨੇ। ਜਿਵੇਂ ਫਾਇਰ ਤੋਂ ਲੈ ਕੇ, ਸਟੈਂਪੇਡ ਤੋਂ ਲੈ ਕੇ ਹੋਰ ਜਿੰਨੀਆਂ ਚੀਜ਼ਾਂ ਹੁੰਦੀਆਂ ਨੇ ਕਿ ਘੱਟੋ ਘੱਟ ਉੱਥੇ ਜਿਹੜਾ ਹਾਲ ਵਗੈਰਾ ਵੀ ਹੁੰਦੇ ਨੇ ਸੇਫਟੀ ਦਾ, ਉਹਦੇ 2 ਰਾਹ ਹੁੰਦੇ ਨੇ ਉਹਦੇ 'ਚ, ਇੱਕ ਐਂਟਰੀ ਇੱਕ ਐਗਜ਼ਿਟ। ਇੰਡੀਆ ਦੇ ਵਿੱਚ ਤਾਂ ਮੈਂ ਦੇਖਦਾ ਕਿ ਇੰਨੀ ਸੇਫਟੀ ਦੇ ਨਾਲ ਖਿਲਵਾੜ ਹੁੰਦੀ ਹੈ ਕਿ ਕਈ ਸਾਰੇ ਆਡੀਟੋਰੀਅਮ ਮੈਂ ਏਦਾਂ ਦੇ ਵੀ ਦੇਖੇ ਨੇ ਜਿੱਥੇ 1000-2000 ਬੰਦਿਆਂ ਦੀ ਕੈਪੈਸਿਟੀ ਹੁੰਦੀ ਹੈ, ਪਰ ਉੱਥੇ ਇੱਕੋ ਗੇਟ ਹੁੰਦਾਗਾ। ਠੀਕ ਹੈ, ਤਾਂ ਜੀ ਇਸ ਕਿਸਮ ਦੇ ਜਿਵੇਂ ਉਹ ਬਾਬੇ ਵਾਲਾ ਮਾਮਲਾ ਸੀਗਾ ਉੱਤਰ ਪ੍ਰਦੇਸ਼ 'ਚ, ਉਹਦੇ 'ਚ ਆਪਾਂ ਨੂੰ ਪਤਾ 50 ਤੋਂ ਵੱਧ ਜਿਹੜੇ ਲੋਕ ਸੀਗੇ ਸਟੈਂਪੇਡ 'ਚ ਮਾਰੇ ਗਏ ਸੀਗੇ। ਉਹਦੇ 'ਚ ਵੀ ਉਹਦਾ ਜਿਹੜਾ ਪੰਡਾਲ ਸੀ ਇੱਕੋ ਉਹਦੇ 'ਚ ਐਂਟਰੀ ਸੀਗੀ, ਇਸ ਕਰਕੇ ਉੱਥੇ ਜੀ ਸਾਰਾ ਕੁਝ ਵਾਪਰਿਆ ਹੈਗਾ। ਇਹ ਜਿਹੜੀ ਜਿਵੇਂ ਰੇਲਿੰਗ ਟੁੱਟੀ ਹੈਗੀ ਆ, ਇਹਦੇ 'ਚ ਵੀ ਜੀ ਸਿਰਫ ਵਨ ਡਾਇਰੈਕਸ਼ਨਲ ਮਾਮਲਾ ਸੀਗਾ, ਸਿਰਫ ਅੱਗੇ ਨੂੰ ਲੋਕ ਵੱਧ ਸਕਦੇ ਸੀਗੇ। ਪਿੱਛੇ ਮਤਲਬ ਸਾਈਡਾਂ 'ਚ ਰੇਲਿੰਗ ਲੱਗੀ ਹੋਈ ਸੀ, ਤਾਂ ਉਸ ਕਰਕੇ ਜਿਹੜੇ ਜਦੋਂ ਸਟੈਂਪੇਡ ਹੋਇਆ ਰੇਲਿੰਗ ਟੁੱਟਣ ਕਰਕੇ, ਤਾਂ ਫਿਰ ਲੋਕ ਇੱਕੋ ਡਾਇਰੈਕਸ਼ਨ 'ਚ ਭੱਜੇ। ਇੱਕੋ ਡਾਇਰੈਕਸ਼ਨ ਜੀ 'ਚ ਭੱਜਣ ਕਰਕੇ ਜਿਹੜੇ ਉੱਥੇ ਮਹਿਲਾਵਾਂ ਤੇ ਬੱਚੇ ਉਹ ਉਸ 'ਚ ਡਿੱਗ ਗਏ, ਭੀੜ 'ਚ ਡਿੱਗ ਗਏ ਤੇ ਉਹ ਫਿਰ ਮਾਰੇ ਗਏ ਹੈਗੇ ਇਸ ਭਗਦੜ 'ਚ। ਇਹ ਹੈਗਾ ਜੀ। ਤਾਂ ਮਤਲਬ ਇੰਡੀਆ ਦੇ ਵਿੱਚ ਜਿਹੜਾ ਮਤਲਬ ਕਈ ਵਾਰ ਜਿਹੜੇ ਕਮੇਡੀਅਨ ਹੁੰਦੇ ਨੇ ਉਹ ਬਹੁਤ ਸੀਰੀਅਸ ਗੱਲ ਕਰ ਜਾਂਦੇ ਨੇ। ਤਾਂ ਮੈਂ ਇੱਕ ਜੀ ਕਮੇਡੀਅਨ ਦੀ ਕੁਝ ਟਾਈਮ ਪਹਿਲਾਂ ਇੱਕ ਗੱਲ ਸੁਣ ਰਿਹਾ ਸੀ, ਉਹਦੇ 'ਚ ਉਹ ਕਹਿ ਰਿਹਾ ਸੀਗਾ ਕਿ ਇੰਡੀਆ ਦੇ ਵਿੱਚ ਤਾਂ ਮਲਟੀਪਲ ਤਰੀਕੇ ਨਾਲ ਬੰਦੇ ਦੀ ਮੌਤ ਹੋ ਸਕਦੀ ਹੈਗੀ ਆ। ਉਹ ਗਾਜ਼ੀਆਬਾਦ ਜੀ ਤੇ ਸੀਗਾ, ਦਿੱਲੀ ਦਾ ਇੱਕ ਇਲਾਕਾ ਗਾ, ਉਹਦੇ ਬਾਰੇ ਸੀਗਾ ਕਿ ਜਿਵੇਂ ਇੱਥੇ ਓਵਰਲੋਡਡ ਜਿਹੜੇ ਟਰੱਕਸ ਹੋ ਗਏ ਉਹ ਵੀ ਦਿਖਦੇ ਨੇ, ਓਵਰਲੋਡਡ ਬੱਸਿਸ, ਪਬਲਿਕ ਟਰਾਂਸਪੋਰਟ ਓਵਰਲੋਡਡ, ਓਵਰ ਕਰਾਊਡਡ ਟ੍ਰੇਨਸ, ਜੀ ਸਟੈਂਪੇਡ ਦੀਆਂ ਘਟਨਾਵਾਂ ਜਾਂ ਫਿਰ ਅੱਗ ਲੱਗਣ ਕਰਕੇ ਅਨਸੇਫ ਵਰਕ ਪਲੇਸਿਸ। ਤਾਂ ਮਤਲਬ ਇਹ ਇੱਥੇ ਆਪਣੇ ਆਪ ਨੂੰ ਮਤਲਬ ਠੀਕ ਹੈ ਕਿ ਤੁਸੀਂ ਕਮਾ ਕੇ ਖਾਣਾ ਵੀ ਹੈਗਾ ਤੇ ਆਪਣੇ ਆਪ ਨੂੰ ਜਿੰਦਾ ਬਚਾ ਕੇ ਵੀ ਰੱਖਣਾਗਾ। ਇਹ ਜਿਹੜੇ ਮਲਟੀਪਲ ਜੀ ਤਰੀਕੇ ਮੈਂ ਦੱਸ ਰਿਹਾਗਾ, ਜਿਵੇਂ ਅਨਸੇਫ ਵਰਕ ਪਲੇਸਿਸ ਦਾ ਮਾਮਲਾ ਗਾ, ਇੰਡੀਆ ਦੇ ਵਿੱਚ 50,000 ਤੋਂ ਵੱਧ ਹਰ ਸਾਲ ਜਿਹੜੇ ਮਜ਼ਦੂਰ ਹੈਗੇ ਉਹ ਮਾਰੇ ਜਾਂਦੇ ਨੇ ਅਨਸੇਫ ਵਰਕ ਪਲੇਸਿਸ। ਕਿਤੇ ਕਿਸੇ ਪਟਾਕਾ ਫੈਕਟਰੀ 'ਚ ਬਰੂਦ ਦਾ ਵਿਸਫੋਟ ਹੋ ਗਿਆ, ਕਈ ਸਾਰੀ ਜਿਹੜੀ ਸਮੋਲ ਸਕੇਲ ਇੰਡਸਟਰੀਜ਼ ਹੁੰਦੀਆਂ ਨੇ ਉਹਦੇ 'ਚ ਪ੍ਰੋਪਰ ਫਾਇਰ ਐਕਸਟਿੰਗੁਇਸ਼ਰ ਵਗੈਰਾ ਕੁਝ ਨਹੀਂ ਹੁੰਦੇ ਤੇ ਉੱਥੇ ਕੋਈ ਅੱਗ ਲੱਗ ਗਈ, ਜਾਂ ਫਿਰ ਜਿਵੇਂ ਟਨਲਸ, ਇੱਥੇ ਜਦੋਂ ਟਨਲਸ ਦਾ ਕੰਮ ਚੱਲ ਰਿਹਾ ਹੁੰਦਾ ਟਨਲਸ ਡਹਿ ਜਾਂਦੀਆਂ ਨੇ, ਮਜ਼ਦੂਰ ਉਹਦੇ 'ਚ ਮਾਰੇ ਜਾਂਦੇ ਨੇ, ਲੈਂਡਸਲਾਈਡਸ ਕਰਕੇ ਮਾਰੇ ਜਾਂਦੇ ਨੇ।
ਤਾਂ ਇਹ ਇੱਕ ਮਤਲਬ ਇੰਡੀਆ ਦੇ ਵਿੱਚ ਠੀਕ ਹੈ ਕਿ ਤੁਸੀਂ ਰਹਿਣਾ ਵੀਗਾ ਤੇ ਆਪਣੇ ਆਪ ਨੂੰ ਬਚਾਉਣਾ ਵੀਗਾ। ਇਹ ਹੁਣ ਸਟੈਂਪੀਡ ਦੀ ਘਟਨਾ ਕਿੰਨੀ ਮਤਲਬ ਤੁਸੀਂ ਸੋਚ ਕੇ ਦੇਖੋ 25 ਬੰਦੇ ਹੁਣ ਵੀ ਆਈਸੀਯੂ 'ਚ ਹੈਗੇ ਆ। ਉਹਨਾਂ 'ਚ ਮੈਨੂੰ ਇਹ 10 ਬੰਦਿਆਂ ਦਾ ਜਿਹੜਾ ਡੈਥ ਟੋਲ ਮੈਂ ਦੱਸ ਰਿਹਾਗਾ, ਇਹ ਆਫੀਸ਼ੀਅਲ ਆંકੜੇ ਦੱਸ ਰਿਹਾਗਾ, ਪਤਾ ਨਹੀਂ ਕਿੰਨੇ ਨਿਕਲਣਗੇ। ਜਿਵੇਂ ਕੁੰਭ 'ਚ ਜਿਹੜੀ ਕੁੰਭ ਮੇਲੇ 'ਚ ਜਿਹੜਾ ਸਟੈਂਪੀਡ ਹੋਇਆ ਸੀਗਾ, ਉਹਦੇ 'ਚ ਸਰਕਾਰ ਨੇ ਤਾਂ ਦੱਸਿਆ ਕਿ ਸਿਰਫ 25 ਜਾਣੇ ਮਾਰੇ ਗਏ ਹੈਗੇ ਆ, ਜਦਕਿ BBC ਨੇ ਐਟਲੀਸਟ 80 ਉਹਨਾਂ ਨੇ ਡੇਟਾ ਦਿੱਤਾ ਕਿ ਅਸੀਂ 80 ਲੋਕਾਂ ਦੇ ਘਰਾਂ 'ਚ ਵਿਜ਼ਿਟ ਕੀਤਾ ਹੈਗਾ। BBC ਨੇ ਵਿਜ਼ਿਟ ਕੀਤਾ, 80 ਲੋਕ ਮਾਰੇ ਗਏ ਸੀ। ਉਹਨਾਂ ਨੇ ਸਰਕਾਰ ਦੇ ਡੇਟਾ ਨੂੰ ਫੇਲ ਕਰਤਾ ਸੀਗਾ। ਤਾਂ ਮਤਲਬ ਜੀ ਇਹ ਜਿਹੜਾ ਸਰਕਾਰੀ ਡੇਟਾ ਵੀ ਹੁੰਦਾ ਗਾ ਸਟੈਂਪੀਡ ਵਗੈਰਾ ਦਾ, ਇਸ ਕਿਸਮ ਦੀਆਂ ਮੌਤਾਂ ਦਾ, ਉਹ ਬਹੁਤ ਘੱਟ ਹੁੰਦਾ ਗਾ। ਮਾਮਲਾ ਇਹ ਤੋਂ ਵੱਧ ਸੀਵੀਅਰ ਹੁੰਦਾ ਗਾ, ਇਹ ਤੋਂ ਵੱਧ ਜਿਹੜੇ ਆਪਾਂ ਨੂੰ ਪਤਾ ਹੈ ਕਿ ਚੀਜ਼ਾਂ ਖਰਾਬ ਹੁੰਦੀਆਂ ਨੇ। ਜੀ ਜੀ। ਸੋ ਇਸ ਤੋਂ ਅੱਗੇ ਵਧਦੇ ਹਾਂ ਤਾਂ ਉਧਰ ਭਾਜਪਾ ਸਾਂਸਦ ਬੋਲੇ ਨੇ ਕਿ ਦਿੱਲੀ ਦਾ ਨਾਮ ਇੰਦਰ ਪ੍ਰਥਮ ਹੋਣਾ ਚਾਹੀਦਾ। ਇੰਦਰ ਪ੍ਰਥਮ ਹੀ ਹੈ ਜਾਂ ਇਸ ਦੀ ਪ੍ਰੋਨਾਂਸੀਏਸ਼ਨ ਕੋਈ ਹੋਰ ਹੋਊਗੀ? ਇੰਦਰਪ੍ਰਸਥ ਇਹਨੂੰ ਕਹਿੰਦੇ ਨੇ। ਤੇ ਬੇਸਿਕਲੀ ਚਾਂਦਨੀ ਚੌਕ ਤੋਂ ਭਾਜਪਾ ਦੇ ਸਾਂਸਦ ਨੇ ਪ੍ਰਵੀਨ ਖੰਡੇਲਵਾਲ, ਤੇ ਉਹ ਦਿੱਲੀ ਦਾ ਨਾਂ ਬਦਲਣ ਦੀ ਗੱਲ ਕਰ ਰਹੇ ਨੇ, ਇੰਦਰਪ੍ਰਸਥ। ਬੇਸਿਕਲੀ ਮੈਂ ਸ਼ਾਇਦ ਪਹਿਲਾਂ ਵੀ ਇਸ ਬਾਰੇ ਗੱਲ ਕਰ ਚੁੱਕਿਆ ਹਾਂ ਕਿ ਇਹ ਇਹਨਾਂ ਦਾ ਡ੍ਰੀਮ ਪ੍ਰੋਜੈਕਟ ਰਿਹਾਗਾ ਕਿ ਅਸੀਂ ਭਾਸ਼ਾ ਤੋਂ ਵੀ ਜਿਹੜੇ ਉਰਦੂ ਦੇ ਲਫ਼ਜ਼ ਹੈਗੇ ਆ ਜਾਂ ਹੋਰ ਅਰਬੀ ਦੇ ਫਾਰਸੀ ਦੇ ਲਫ਼ਜ਼ ਹੈਗੇ ਆ, ਉਹ ਘਟਨੇ ਨੇ। ਜਿਵੇਂ ਸ਼ਹੀਦ ਸ਼ਬਦ ਦੇ ਬਹੁਤ ਚਰਚਾ ਹੁੰਦੀ ਹੈ, ਜਿਵੇਂ ਆਪਾਂ ਪੰਜਾਬੀ 'ਚ ਸ਼ਹੀਦ ਸ਼ਬਦ ਵਰਤਦੇ ਨੇ, ਤੇ ਇਹ ਕਹਿੰਦੇ ਨੇ ਕਿ ਨਹੀਂ, ਬਲੀਦਾਨੀ ਲਿਖੋ। ਤੇ ਜਿਵੇਂ ਦੈਨਿਕ ਜਾਗਰਣ ਅਖਬਾਰ ਹੈ ਹਿੰਦੀ ਦਾ, ਉਹਨੇ ਬਲੀਦਾਨੀ ਲਿਖਣਾ ਸ਼ੁਰੂ ਕਰ ਦਿੱਤਾ ਹੈ, ਸ਼ਹੀਦ ਸ਼ਬਦ ਉਹ ਨਹੀਂ ਲਿਖਦੇ। ਇਹਨਾਂ ਨੇ ਉਹਨੂੰ ਇੰਟਰਪ੍ਰੇਟ ਕੀਤਾ ਕਿ ਜਿਹੜਾ ਧਰਮ ਵਾਸਤੇ ਜਿਹਾਦ ਕਰਦਾ ਗਾ ਉਹਨੂੰ ਸ਼ਹੀਦ ਕਿਹਾ ਜਾਂਦਾ ਗਾ, ਇਸ ਕਰਕੇ ਅਸੀਂ ਸ਼ਹੀਦ ਸ਼ਬਦ ਨੂੰ ਹੀ ਰਿਪਲੇਸ ਕਰ ਰਹੇ ਹਾਂ। ਬਹੁਤ ਸਾਰੇ ਜਿਹੜੇ ਉੱਤਰਾਖੰਡ ਦੇ ਵਿੱਚ ਪਿੰਡਾਂ ਦੇ ਨਾਂ ਜਿਹੜੇ ਕਿ ਮੁਸਲਿਮ ਪ੍ਰੋਨੰਸੀਏਸ਼ਨ ਵਾਲੇ ਹੈਗੇ ਆ ਜਾਂ ਫਿਰ ਉਰਦੂ ਪ੍ਰੋਨੰਸੀਏਸ਼ਨ, ਉਹ ਬਦਲੇ ਗਏ ਨੇ। ਬਹੁਤ ਸਾਰੇ ਸ਼ਹਿਰਾਂ ਦੇ, ਜਿਵੇਂ ਇਲਾਹਾਬਾਦ ਇੱਕ ਸ਼ਹਿਰ ਸੀਗਾ, ਉਹਦਾ ਨਾਮ ਪ੍ਰਯਾਗਰਾਜ ਇਹਨਾਂ ਨੇ ਕਰਤਾ, ਜਿੱਥੇ ਕੁੰਭ ਵੀ ਹੁੰਦਾ ਗਾ। ਤਾਂ ਇਹ ਇਹਨਾਂ ਦਾ ਪੂਰਾ ਇੱਕ ਮਾਸਟਰ ਪ੍ਰੋਜੈਕਟ ਹੈ। ਇਹਦੇ 'ਚ ਦੇਖੋ ਇਹਨਾਂ ਨੇ ਈਵਨ ਜਿਹੜਾ ਮੁਗਲ ਹਿਸਟਰੀ ਹੈ ਦਿੱਲੀ ਦੇ ਵਿੱਚ, ਉਹਨੂੰ ਵੀ ਬਦਲਣ ਦਾ ਪੂਰਾ ਇੱਕ ਟੈਂਡਰ ਲੈ ਲਿਆ ਗਾ। ਜਿਵੇਂ ਓਲਡ ਦਿੱਲੀ, ਜਿਹਨੂੰ ਆਪਾਂ ਚਾਂਦਨੀ ਚੌਕ, ਜਿੱਥੋਂ ਦਾ ਇਹ ਸੰਸਦ ਵੀ ਹੈਗਾ, ਜਿੱਥੇ ਲਾਲ ਕਿਲਾ ਹੈਗਾ, ਇਹ ਸਾਰੇ ਇੱਕ ਇਹਦੀ ਇੱਕ ਆਪਣੀ ਹਿਸਟਰੀ ਰਹੀ ਹੈ। ਇਹਨੂੰ ਸ਼ਾਹਜਹਾਨਾਬਾਦ ਕਿਹਾ ਜਾਂਦਾ ਸੀਗਾ, ਕਿਉਂਕਿ ਸ਼ਾਹਜਹਾਂ ਨੇ ਇਹਨੂੰ ਆਬਾਦ ਕੀਤਾ ਸੀਗਾ। ਤੇ ਸ਼ਾਹਜਹਾਨਾਬਾਦ ਨੂੰ ਪੂਰੇ ਤਰੀਕੇ ਨਾਲ ਬਰਬਾਦ ਕਰਨ ਦੀ ਇਹ ਪਾਲਿਸੀ ਲੈ ਕੇ ਆਏ ਨੇ। ਉੱਥੇ ਚੋਰੀ ਕਰਨ ਦੇ ਨਾਂ ਤੇ ਜਿਹੜੀ ਮੁਗਲਿਆ ਕਾਲ ਦੀਆਂ ਹਵੇਲੀਆਂ ਸੀ, ਉਹਨਾਂ ਨੂੰ ਵੀ ਤੋੜਨਗੇ ਤੇ ਉਹਦਾ ਨਾਂ ਵੀ ਬਦਲਣਗੇ। ਜਿਵੇਂ ਦਿੱਲੀ ਨੂੰ ਹੀ ਇਹ ਉਦਾਂ ਦਿੱਲੀ ਆਪਾਂ ਨੂੰ ਪਤਾ ਕਿ ਇੱਕ ਜਾਟ ਲੈਂਡ ਹੈ, ਜਾਟਾਂ ਦੀ ਲੈਂਡ ਰਹੀ ਹੈ ਉੱਥੇ, ਤੇ ਗੁੱਜਰ ਵੀ ਉੱਥੇ ਰਹੇ ਨੇ। ਪਰ ਉਹਨੂੰ, ਦਿੱਲੀ ਨੂੰ ਇਹ ਇੰਦਰਪ੍ਰਸਥ ਨਾਲ ਜੋੜਦੇ ਨੇ, ਮਹਾਭਾਰਤ ਨਾਲ, ਕਿ ਇੱਥੇ ਤਾਂ ਜਿਹੜੇ ਪਾਂਡਵਾਂ ਦੀ ਜਿਹੜੀ ਰਾਜਧਾਨੀ ਸੀਗੀ ਉਹ ਇੰਦਰਪ੍ਰਸਥ ਸੀਗੀ। ਪਾਂਡਵਾਂ ਨੇ 5 ਪਿੰਡ ਮੰਗੇ ਸੀ, ਉਹਦੇ 'ਚ ਇਹ ਬਾਗਪਤ, ਸੋਨੀਪਤ, ਪਾਨੀਪਤ ਇਹ ਪੂਰਾ ਬਣਾ ਕੇ ਕਰਦੇ ਨੇ, ਤੇ ਇੰਦਰਪ੍ਰਸਥ ਨੂੰ ਰਾਜਧਾਨੀ ਮੰਨਦੇ ਨੇ। ਤਾਂ ਉੱਥੇ, ਹਾਲਾਂਕਿ ਆਪਾਂ ਨੂੰ ਮਹਾਭਾਰਤ ਦਾ ਪਤਾ ਕਿ ਦੈਟ ਇਜ਼ ਅ ਮਹਾਕਾਵਿ ਹੈ, ਜਿਹਨੂੰ ਆਪਾਂ ਗ੍ਰੇਟ ਪੋਇਟਰੀ ਤੁਸੀਂ ਕਹਿ ਸਕਦੇ ਹੋ। ਉਹ ਕੋਈ ਮਤਲਬ ਉਸ ਹਿਸਾਬ ਨਾਲ ਹਿਸਟੋਰੀਕਲ ਸੈਂਸ 'ਚ ਕੋਈ ਤੱਥ ਥੋੜੀ ਨਾ ਹੈ, ਉਹ ਹਿਸਟੋਰੀਕਲ ਉਹਦੇ ਤੇ ਡਿਬੇਟਸ ਵੀ ਨੇ। ਪਰ ਇਹ ਉਹਨੂੰ ਮਤਲਬ ਰਿਐਲਿਟੀ ਦੇ ਕਰੀਬ ਜਾ ਕੇ ਉਹਨੂੰ ਦੇਖਦੇ ਨੇ, ਉਹਨੂੰ ਕੋਈ ਵੀ ਮਹਾਕਾਵਿ ਦੇ ਬਤੌਰ ਇਹ ਕੰਸੀਡਰ ਨਹੀਂ ਕਰਦੇ। ਤਾਂ ਮਤਲਬ ਜਿਵੇਂ ਗੁੜਗਾਉਂ ਸੀਗਾ, ਗੁੜਗਾਉਂ ਦਾ ਨਾਮ ਇਹਨਾਂ ਨੇ ਗੁਰੂਗ੍ਰਾਮ ਕਰ ਦਿੱਤਾ। ਤੇ ਇਹਨਾਂ ਨੇ ਤਰਕ ਦਿੱਤਾ ਕਿਉਂਕਿ ਜਿਹੜੇ ਮਹਾਭਾਰਤ ਦੇ ਗੁਰੂ ਦ੍ਰੋਣ ਸੀਗੇ, ਉਹਨਾਂ ਦਾ ਉਹਨਾਂ ਨੇ ਇਹ ਪਿੰਡ ਵਸਾਇਆ ਸੀ ਗੁਰੂਗ੍ਰਾਮ। ਇਸ ਕਰਕੇ ਗੁਰੂ ਦ੍ਰੋਣਾਚਾਰੀਆ ਦੇ ਨਾਂ ਤੇ ਕਰਕੇ ਅਸੀਂ ਗੁੜਗਾਉਂ ਨੂੰ ਗੁਰੂਗ੍ਰਾਮ ਕਰ ਰਹੇ ਹਾਂ। ਤੇ ਮਤਲਬ ਹਰਿਆਣਾ ਵੀ ਇਸ ਚੀਜ਼ ਦਾ ਸ਼ਿਕਾਰ ਰਿਹਾ ਹੈਗਾ। ਉਹ ਸ਼ਿਕਾਰ ਆਪਾਂ ਨੂੰ ਪਤਾ ਕਿ ਮਤਲਬ ਉੱਤਰ ਪ੍ਰਦੇਸ਼ ਵੀ ਰਿਹਾ ਹੈਗਾ, ਬਹੁਤ ਸਾਰੇ ਹੋਰ ਵੀ ਥਾਵਾਂ ਨੇ ਜਿੱਥੇ ਇਹ ਨਾਂ ਬਦਲਣ ਦੀਆਂ ਗੱਲਾਂ ਕਰਦੇ ਨੇ। ਤਾਂ ਇਹ ਮਤਲਬ ਇੱਕ ਇਹਨਾਂ ਦਾ ਆਪਾਂ ਕਹਿ ਲਓ ਕਿ ਕਲਚਰਲ ਪ੍ਰੋਜੈਕਟ ਹੈ, ਜਿਹਦੇ 'ਚ ਇਹ, ਜਿਵੇਂ ਹਰਿਆਣਾ ਜਦੋਂ ਪੰਜਾਬ ਤੋਂ ਅੱਡ ਹੁੰਦਾ ਗਾ, ਹਰਿਆਣਾ ਡੇ ਵੀ ਉਹਦਾ ਮੈਂ ਦੱਸ ਦਿਆਂ, 1 ਨਵੰਬਰ 1966 ਨੂੰ ਹਰਿਆਣਾ ਪੰਜਾਬ ਅੱਡ ਹੋਏ ਸੀਗੇ। ਹਿਮਾਚਲ ਵੀ ਹੋਇਆ ਸੀਗਾ, ਪਰ ਹਿਮਾਚਲ ਬੇਸਿਕਲੀ ਸੂਬਾ ਨਹੀਂ ਬਣਿਆ ਸੀਗਾ, ਸ਼ੁਰੂਆਤ 'ਚ ਉਹਨੂੰ ਯੂਨੀਅਨ ਟੈਰੀਟਰੀ ਬਣਾ ਕੇ ਰੱਖਿਆ ਗਿਆ ਸੀ। ਅਪ੍ਰੈਲ 1971 'ਚ, ਯਾਨੀ ਕਿ ਹਰਿਆਣਾ ਪੰਜਾਬ ਦੀ ਵੰਡ ਤੋਂ ਬਾਅਦ, ਮਤਲਬ ਤਕਰੀਬਨ 5 ਸਾਲ ਬਾਅਦ ਉਹਨੂੰ ਸੂਬਾ ਬਣਾਇਆ ਗਿਆ ਸੀਗਾ। ਤੇ ਹਰਿਆਣੇ ਦੇ ਵਿੱਚ ਵੀ ਆਰੀਆ ਸਮਾਜ ਨੇ, RSS ਨੇ ਇੱਕ ਪ੍ਰੋਜੈਕਟ ਲਿਆ ਸੀਗਾ, ਉਹਦੇ 'ਚ ਉਹਨਾਂ ਨੇ ਪੰਜਾਬੀਕਰਨ ਵੀ ਕੀਤਾ। ਕਿ ਜਿਵੇਂ ਸਾਡੇ ਬਜ਼ੁਰਗ ਸੀਗੇ, ਮੇਰੇ ਫਾਦਰ ਸਾਹਿਬ ਹੁੰਦੇ ਉਰੀ ਸੀਗੇ, ਉਹ ਪੰਜਾਬੀ ਭਾਸ਼ਾ ਬੜੇ ਚੰਗੀ ਉਹ ਬੋਲਦੇ ਸੀਗੇ, ਲਿਖਦੇ ਸੀਗੇ। ਉਹਨਾਂ ਨੂੰ ਵੀ ਮਤਲਬ ਜਦੋਂ ਹਰਿਆਣਾ ਅੱਡ ਤੋਂ ਸੂਬਾ ਬਣਾ ਦਿੱਤਾ ਗਿਆ, ਉਸ ਟਾਈਮ ਫਿਰ ਇਹਨਾਂ ਨੇ ਪੂਰਾ ਪ੍ਰੋਜੈਕਟ ਲਿਆ ਸੀ ਆਰੀਆ ਸਮਾਜ ਅਤੇ ਇਸ ਨੂੰ RSS ਨੇ, ਕਿਉਂਕਿ ਇੱਥੇ ਉਰਦੂ ਵੀ ਬੋਲੀ ਜਾਂਦੀ ਸੀ। ਉਰਦੂ ਦੀ ਜਿਹੜੀ ਸ਼ਾਇਰੀ ਹੈ ਉਹ ਵੀ ਬਹੁਤ ਸਾਡੇ ਇਲਾਕੇ 'ਚ ਬਹੁਤ ਹੁੰਦੀ ਰਹੀ। ਜਿਵੇਂ ਅਲਤਾਫ ਹੁਸੈਨ ਸੀਗੇ, ਜਾਂ ਫਿਰ
ਹਾਲੀ ਪਾਣੀਪੱਤੀ ਸੀਗੇ ਜਾਂ ਹੋਰ ਵੀ ਬਥੇਰੇ, ਈਵਨ ਜਿਹੜਾ ਮਿਰਜ਼ਾ ਗਾਲਿਬ ਤੁਸੀਂ ਬਹੁਤ ਨਾਂ ਸੁਣਦੇ ਹੋਗੇ, ਉਹਨਾਂ ਦਾ ਪਿਛੋਕੜ ਵੀ ਹਰਿਆਣੇ ਨਾਲ ਤਾਲੁਕਾਤ ਸੀ, ਉਹਨਾਂ ਦਾ ਵੀ ਤਾਲੁਕਾਤ ਰਿਹਾ ਹਰਿਆਣੇ ਨਾਲ। ਤਾਂ ਉਹ ਜੀ ਉਸ ਹਿਸਾਬ ਨਾਲ ਉਰਦੂ ਦਾ ਪੰਜਾਬੀ ਦਾ ਠੀਕ ਠਾਕ ਹਰਿਆਣੇ ਚ ਅਸਰ ਸੀਗਾ। ਪਰ ਆਫਟਰ 1966 1 ਨਵੰਬਰ 1966 ਤੋਂ ਬਾਅਦ ਇਹਨਾਂ ਨੇ ਕਲਚਰ ਪ੍ਰੋਜੈਕਟ ਲਿਆ, ਉਹਦੇ ਚ ਇਹਨਾਂ ਨੇ ਪੰਜਾਬੀ ਦੇ ਉਰਦੂ ਦੇ ਲਫ਼ਜ਼ ਹਰਿਆਣੇ ਦੀ ਭਾਸ਼ਾ ਹਿੰਦੀ ਉੱਥੇ ਥੋਪੀ ਗਈ, ਜਦਕਿ ਹਿੰਦੀ ਨਾਲ ਹਰਿਆਣੇ ਦੇ ਲੋਕਾਂ ਦਾ ਕੋਈ ਡਾਇਰੈਕਟ ਤੁਸੀਂ ਕਹੋਗੇ ਕਿ ਕੋਈ ਰਿਲੇਸ਼ਨ ਹੋਵੇ, ਨਹੀਂ ਹੈਗਾ। ਪਰ ਖੈਰ ਹਿੰਦੀ ਸਟੇਟ ਬਣਾਉਣ ਦੀ ਜਿਹੜੀ ਪੂਰੀ ਕਵਾਇਦ ਛਿੜੀ, ਉਹ ਮੈਂ ਅੱਜ ਵੀ ਮੰਨਦਾ ਹਾਂ ਕਿ ਜਿਹੜੀ ਹਰਿਆਣਵੀ ਜ਼ੁਬਾਨ ਹੈਗੀ ਆ ਉਹ ਕਿਤੇ ਨਾ ਕਿਤੇ ਪੰਜਾਬੀ ਅਤੇ ਉਰਦੂ ਦੇ ਨੇੜੇ ਹੈਗੀ ਆ। ਉਹ ਹਿੰਦੀ ਨਾਲ ਉਹਦਾ ਕੋਈ ਤਾਲਮੇਲ, ਕੋਈ ਲਾਗਾ ਦੇਗਾ ਹੈ ਨਹੀਂ। ਪਰ ਜਿਵੇਂ ਤੁਸੀਂ ਹਰਿਆਣਵੀ ਦੀ ਵੋਕੈਬਲਰੀ ਵੀ ਖੰਗਾਲੋਗੇ, ਉਹਨੂੰ ਉਹਦੇ 'ਚ ਤੁਸੀਂ ਰਿਸਰਚ ਕਰੋਗੇ ਤਾਂ ਤੁਸੀਂ ਪਾਓਗੇ ਕਿ ਤਕਰੀਬਨ 85% ਆਫ ਦਾ ਵਰਡਸ ਪੰਜਾਬੀ ਨਾਲ ਮਿਲਦੇ ਨੇ, ਵੋਕੈਬਲਰੀ ਸੇਮ ਹੈ ਸਾਡੀ। ਤਾਂ ਮਤਲਬ ਖੇਤੀਬਾੜੀ ਤੋਂ ਲੈ ਕੇ, ਕਿਉਂਕਿ ਕਲਚਰਲੀ ਜੇ ਦੇਖਿਆ ਜਾਏ ਤਾਂ ਐਗਰੀਰੀਅਨ ਸਟੇਟ ਰਿਹਾ ਹੈਗਾ। ਇੱਥੇ ਜਿਹੜੀਆਂ ਕਮਿਊਨਿਟੀਆਂ ਆਬਾਦ ਵੀ ਹੋਈਆਂ, ਸੈਂਟਰਲ ਏਸ਼ੀਆ ਤੋਂ ਆਈਆਂ, ਹੋਰ ਕਿਤੋਂ ਵੀ ਆਈਆਂ, ਉਹ ਪਹਿਲਾਂ ਪੈਸਟੋਰਲ ਸੀ, ਪੈਸਟੋਰਲ ਤੋਂ ਐਗਰੀਰੀਅਨ ਬਣੀਆਂ। ਪੈਸਟੋਰਲ ਇਨ ਦਾ ਸੈਂਸ ਜੇ ਮੈਂ ਪੰਜਾਬੀ 'ਚ ਕਹਿਣਾ ਹੋਵੇ ਕਿ ਉਹ ਪਹਿਲੇ ਚਰਵਾਹੇ ਸੀਗੇ, ਚਰਵਾਹੇ ਤੋਂ ਉਹ ਖੇਤੀਬਾੜੀ, ਉਹਨਾਂ ਨੇ ਪਿੰਡ ਆਬਾਦ ਕੀਤੇ, ਖੇਤੀਬਾੜੀ ਵਾਲੀਆਂ ਕੌਮਾਂ ਸੀਗੀਆਂ ਉਹ ਸਾਰੀਆਂ। ਤਾਂ ਉਹ ਪੈਸਟੋਰਲ ਟੂ ਐਗਰੀਰੀਅਨ, ਇਹਨਾਂ ਦਾ ਕਲਚਰ ਵੀ ਸੇਮ ਹੈ, ਇਸ ਕਰਕੇ ਵੋਕੈਬਲਰੀ ਵੀ ਸੇਮ ਹੋਣੀ ਸੀ। ਡਾਇਲੈਕਟ੍ਰੀਕਲ ਮਾੜਾ ਮੋਟਾ ਡਿਫਰੈਂਸ ਹੈਗਾ, ਪਰ ਚੀਜ਼ਾਂ ਇਹਨਾਂ ਨੇ ਇੰਨੀ ਗੁੰਝਲਦਾਰ ਕਰ ਦਿੱਤੀਆਂ ਇਹਨਾਂ ਦੇ ਕਲਚਰ ਪ੍ਰੋਜੈਕਟ 'ਚ, ਜਿਹੜੇ ਪੰਜਾਬ ਹਰਿਆਣੇ ਨੂੰ ਤੋੜਨਾ, ਫਿਰ ਹਰਿਆਣੇ ਦੇ ਚੀਜ਼ਾਂ ਤੇ ਨਾ ਬਦਲਨੇ। ਹੁਣ ਦਿੱਲੀ ਵੀ ਇਹਨਾਂ ਦੇ ਰਡਾਰ ਤੇ ਚੜਿਆ ਹੋਇਆ ਗਾ। ਇਹ ਕਹਿ ਰਹੇ ਨੇ ਕਿ ਦਿੱਲੀ ਤੇ ਮੁਗਲਿਆ ਸਾਮਰਾਜ ਦੀ ਜਿਹੜੀ ਛਤਰ ਛਾਇਆ ਉਹਨੂੰ ਅਸੀਂ ਹਟਾਵਾਂਗੇ। ਤੇ ਇਹ ਬੀਜੇਪੀ ਦੇ ਜਿਹੜੇ MP ਨੇ, ਸਾਂਸਦ ਨੇ, ਉਹਨਾਂ ਨੇ ਜਿਹੜੀ ਕਲਚਰਲ ਮਿਨਿਸਟਰੀ ਉਹਨੂੰ ਲੈਟਰ ਵੀ ਲਿਖਿਆ ਗਾ। ਉਹਦੇ 'ਚ ਇੰਦਰਪ੍ਰਸਥ ਦਿੱਲੀ ਦਾ ਨਾਂ ਬਦਲਣ ਦੀ ਗੱਲ ਹੈ, ਮੂਰਤੀਆਂ ਦੀ ਗੱਲ ਹੈ, ਪਾਂਡਵਾਂ ਦੇ ਮਹਾਭਾਰਤ ਕਾਲ ਦੀਆਂ ਚੀਜ਼ਾਂ ਕਰਨ ਦੀ ਗੱਲ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਉਦਾਂ ਦੇਖੋ ਕੀ ਬਣਦਾ ਗਾ। ਪਰ ਇਹ ਇੰਟਰਸਟਿੰਗ ਹੈਗਾ ਕਿ ਜਿਹੜੀ ਬੀਜੇਪੀ ਹੈ ਬਹੁਤ ਓਪਨਲੀ ਇਹ ਆਪਣੇ ਕਲਚਰਲ ਪ੍ਰੋਜੈਕਟ ਨੂੰ, ਹਿੰਦੂਆਈਜੇਸ਼ਨ ਨੂੰ, ਹਿੰਦੀਆਈਜੇਸ਼ਨ ਨੂੰ ਵਧਾ ਰਹੀ ਹੈ, ਹਿੰਦੁਸਤਾਨ ਨੂੰ ਅੱਗੇ ਵਧਾ ਰਹੀ ਹੈ। ਪਰ ਮਤਲਬ ਉਹਨੂੰ ਉਸ ਹਿਸਾਬ ਨਾਲ ਜਿਹੜਾ ਚੈਲੰਜ ਆਉਣਾ ਚਾਹੀਦਾ ਸੀਗਾ, ਦਿੱਲੀ ਦੇ ਲੋਕਲ ਲੋਕਾਂ ਤੋਂ ਆਉਣਾ ਚਾਹੀਦਾ ਸੀਗਾ, ਅਪੋਜੀਸ਼ਨ ਤੋਂ ਆਉਣਾ ਚਾਹੀਦਾ ਸੀ, ਆਮ ਆਦਮੀ ਪਾਰਟੀ ਵੱਲੋਂ ਆਉਣਾ ਚਾਹੀਦਾ ਸੀ ਦਿੱਲੀ ਦੀ, ਉਹ ਮੈਨੂੰ ਦੇਖਣ ਨੂੰ ਨਹੀਂ ਮਿਲ ਰਿਹਾ। ਇਸ ਕਰਕੇ ਇਹ ਥੋੜਾ ਜਿਹਾ ਮੇਰੇ ਵਾਸਤੇ ਸ਼ੌਕਿੰਗ ਹੈਗਾ ਜੀ। ਸੋ ਅਗਲੀ ਇਸ ਤੋਂ ਜੇਕਰ ਗੱਲ ਕਰੀਏ ਤਾਂ ਉਧਰ ਕਰਨਾਟਕ ਦੇ CM ਸਿੱਧਾਰਮਈਆ ਬੋਲੇ ਨੇ ਕਿ ਮੋਦੀ ਸਰਕਾਰ ਜਬਰਨ ਹਿੰਦੀ ਥੋਪ ਰਹੀ ਹੈ। ਵੈਸੇ ਤਾਂ ਇਸ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਹੈ ਤੁਸੀਂ, ਉਸ ਦੇ ਨਾਲ ਇਹ ਮੇਲ ਖਾਂਦੀ ਹੀ ਗੱਲ ਹੈ ਕਿ ਕਿਤੇ ਨਾਮ ਬਦਲਨੇ, ਕਿਤੇ ਇਸ ਤਰੀਕੇ ਦੇ ਨਾਲ ਜਬਰੀ ਭਾਸ਼ਾ ਨੂੰ ਥੋਪਣਾ, ਇਹ ਤਾਂ ਬਹੁਤ ਲੰਬੇ ਸਮੇਂ ਤੋਂ ਹੋ ਰਿਹਾ ਹੈ। ਚਲੋ ਨਾਮ ਬਦਲਣ ਦੀ ਜ਼ਿਆਦਾ ਪਿਰਤਤਾ 2014 ਤੋਂ ਬਾਅਦ ਆਪਾਂ ਦੇਖ ਰਹੇ ਹਾਂ। ਇਹਦੇ ਬਾਰੇ ਕੀ ਕਹਿੰਦੇ ਹੋ ਜੀ? ਵੈਸੇ ਵੀ ਬਹੁਤ ਡਟ ਕੇ ਖੜ ਰਹੇ ਨੇ ਸਾਊਥ ਦੀਆਂ ਸਟੇਟਾਂ ਇਸ ਸਾਰੇ ਵਰਤਾਰੇ ਦੇ ਖਿਲਾਫ। ਦੇਖੋ, ਸਾਊਥ ਇੰਡੀਆ ਨੂੰ ਜਦੋਂ ਤੁਸੀਂ ਭ੍ਰਮਣ ਕਰੋਗੇ, ਉਦੋਂ ਤੁਹਾਨੂੰ ਲੱਗੂਗਾ ਕਿ ਇੱਕ ਅੱਡੀ ਦੁਨੀਆ ਹੈਗੀ ਆ। ਉਹਨਾਂ ਨੇ ਆਪਣੇ ਨੇਚਰ ਨੂੰ, ਆਪਣੀ ਲੈਂਡ ਨੂੰ ਬਹੁਤ ਪ੍ਰੋਟੈਕਟਿਡ ਰੱਖਿਆ ਗਾ, ਆਪਣੀ ਲੈਂਗੁਏਜ ਨੂੰ, ਆਪਣੇ ਕਲਚਰ ਨੂੰ ਪ੍ਰੋਟੈਕਟਿਡ ਰੱਖਿਆ ਗਾ। ਤੁਹਾਨੂੰ ਉਹ ਕੰਪੈਰੀਟਿਵਲੀ ਨਾਰਥ ਇੰਡੀਆ ਦੇ ਕੰਪੈਰੀਜ਼ਨ 'ਚ ਤੁਹਾਨੂੰ ਉਹ ਡਾਊਨ ਟੂ ਅਰਥ ਬੰਦੇ ਵੀ ਜਾਪਣਗੇ। ਤੁਹਾਨੂੰ ਲੱਗੂਗਾ ਕਿ ਉਹਨਾਂ ਨੂੰ ਆਪਣੇ ਕੰਮ ਨਾਲ ਹੀ ਜ਼ਿਆਦਾ ਲੈਣਾ ਦੇਣਾ ਹੈਗਾ ਤੇ ਉਹ ਆਪਣੇ ਕਲਚਰ ਨੂੰ ਪ੍ਰੋਟੈਕਟ ਕਰਕੇ ਰੱਖਦੇ ਨੇ। ਤਾਮਿਲਨਾਡੂ, ਆਪਾਂ ਨੂੰ ਪਤਾ ਕਿ ਜਿਸ ਹਿਸਾਬ ਨਾਲ ਤਾਮਿਲਨਾਡੂ ਦੇ CM ਸਟਾਲਿਨ ਹੋਰਾਂ ਨੇ ਪੂਰਾ ਕਰਾ ਲਿਆ, ਉਹਨਾਂ ਨੇ ਚੈਲੰਜ ਕੀਤਾ ਜਿਹੜਾ ਟਰਾਈ ਲੈਂਗੁਏਜ ਫਾਰਮੂਲਾ ਇਹ ਲੈ ਕੇ ਆਏ ਸੀਗੇ ਕਿ ਜਿਹਦੇ 'ਚ ਇਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਸੂਬੇ ਦੀ ਲੈਂਗੁਏਜ ਵੀ ਪੜ੍ਹਾਓ, ਅੰਗਰੇਜ਼ੀ ਵੀ ਪੜ੍ਹਾਓ, ਪਰ ਤੁਹਾਨੂੰ ਹਿੰਦੀ ਵੀ ਪੜ੍ਹਾਉਣੀ ਪਊਗੀ। ਉਹਦੇ 'ਚ ਨਿਊ ਐਜੂਕੇਸ਼ਨ ਪਾਲਿਸੀ 'ਚ ਉਹਨੂੰ ਚੈਲੰਜ ਕੀਤਾ MK ਸਟਾਲਿਨ ਹੋਰਾਂ ਨੇ। ਸੇਮ ਮੈਂ ਦੇਖਦਾ ਗਾ ਕਿ ਅੱਜ ਕੁਝ ਟਾਈਮ ਤੋਂ ਲਗਾਤਾਰ ਜਿਹੜੇ CM ਸਿੱਧਾਰਮਈਆ ਨੇ ਕਰਨਾਟਕਾ ਦੇ, ਉਹ ਵੀ ਇੰਨੀ ਜ਼ਰੂਰਤ ਕਰ ਰਹੇ ਨੇ। ਉਹਨੇ ਪਿਛਲੇ ਕੁਝ ਦਿਨਾਂ ਪਹਿਲਾਂ ਉਹਨਾਂ ਨੇ, ਆਪਾਂ ਨੂੰ ਪਤਾ ਕਿ ਉੱਥੇ RSS ਨੂੰ ਸਰਕਾਰੀ ਕੈਂਪਸ 'ਚ ਵੀ ਬੈਨ ਕਰ ਦਿੱਤਾ ਸੀਗਾ, ਹਾਲਾਂਕਿ ਹਾਈ ਕੋਰਟ ਨੇ ਉਹਨੂੰ ਸਟੇ ਕਰਤਾ। ਹੁਣ ਉਹ ਟਰਾਈ ਲੈਂਗੁਏਜ ਯਾਨੀ ਕਿ ਹਿੰਦੀ ਤੇ ਵੀ ਉਹ ਗੱਲ ਕਰ ਰਹੇ ਨੇ ਕਿ ਸਾਡੇ ਜਿਹੜੇ ਬੱਚਿਆਂ 'ਚ ਟੈਲੈਂਟ ਹੈਗਾ, ਉਹ ਤਿੰਨ ਲੈਂਗੁਏਜ ਸਿੱਖਣਗੇ ਤਾਂ ਉਹਨਾਂ ਦਾ ਟੈਲੈਂਟ 'ਚ ਵੀ ਘਾਟਾ ਪਊਗਾ। ਉਹਨਾਂ ਦੀ ਹੋਰ ਵੀ ਸਬਜੈਕਟ ਹੁੰਦੇ ਨੇ, ਸਾਇੰਸ, ਸੋਸ਼ਲ ਸਾਇੰਸ, ਮੈਥਮੈਟਿਕਸ, ਉਹ ਜ਼ਿਆਦਾ ਪੜ੍ਹਨੇ ਚਾਹੀਦੇ। ਲੈਂਗੁਏਜ ਸਾਡੇ ਵਾਸਤੇ ਦੋ ਹੀ ਬਥੇਰੀਆਂ ਨੇ, ਇੱਕ ਅਸੀਂ ਕੰਨੜ ਪੜ੍ਹਾ ਲਾਂਗੇ, ਇੱਕ ਅੰਗਰੇਜ਼ੀ ਪੜ੍ਹਾ ਲਾਂਗੇ। ਤਾਂ ਉਹ ਮਤਲਬ ਮਾਮਲਾ ਗਾ।
ਤੇ ਆਪਾਂ ਦੇਖ ਰਹੇ ਹਾਂ ਕਿ ਸਾਊਥ ਇੰਡੀਆ 'ਚ ਖਾਸਾ ਰੈਜ਼ਿਸਟੈਂਸ ਦੇਖਣ ਨੂੰ ਮਿਲੇਗਾ, ਪੰਜਾਬ 'ਚ ਉਨਾ ਨਹੀਂ ਹੈਗਾ। ਉੱਦਾਂ ਜਿਹੜੇ ਨੌਰਥ ਵੈਸਟ ਫਰੰਟੀਅਰ ਵਾਲੇ ਜਿਹੜੇ ਸੂਬੇ ਨੇ, ਮੈਂ ਤਾਂ ਕਹਿੰਦਾ ਵਾ ਕਿ ਜਿਹੜਾ ਹਰਿਆਣੇ ਤੋਂ ਹੀ ਇਹ ਚੀਜ਼ਾਂ ਸ਼ੁਰੂ ਹੋ ਜਾਣੀਆਂ ਚਾਹੀਦੀਆਂ। ਹਰਿਆਣਵੀਆਂ ਨੂੰ ਵੀ ਆਪਣਾ ਘੱਟੋ ਘੱਟ ਆਪਣੀ ਲੈਂਗੁਏਜ ਨੂੰ ਪ੍ਰੋਟੈਕਟ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ, ਪੰਜਾਬੀਆਂ ਨੂੰ ਵੀ ਆਉਣਾ ਚਾਹੀਦਾ। ਮੈਨੂੰ ਲੱਗਦਾ ਹੈਗਾ ਕਿ ਹਿਮਾਚਲੀਆਂ ਦਾ ਵੀ ਕੋਈ ਉਸ ਹਿਸਾਬ ਨਾਲ, ਜੰਮੂ ਵਾਲਿਆਂ ਦਾ, ਕਸ਼ਮੀਰ ਵਾਲਿਆਂ ਦਾ ਵੀ ਕੋਈ ਲੇਗਾ ਤੇਗਾ ਹੈ ਨਹੀਂ ਹਿੰਦੀ ਨਾਲ, ਤੇ ਉਹਨਾਂ ਨੂੰ ਵੀ ਆਪਣੀ ਜਿਹੜੀ ਭਾਸ਼ਾਵਾਂ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਲੜਾਈ ਵਿੱਢਣੀ ਚਾਹੀਦੀ। ਜੀ, ਅਗਲੀ ਗੱਲ ਮੈਂ ਬੜੀ ਇਸ ਨੂੰ ਸ਼ਿੱਦਤ ਦੇ ਨਾਲ ਜਾਣਨਾ ਚਾਹੁੰਦਾ। ਕੇਰਲ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਘੋਸ਼ਿਤ ਕਰ ਦਿੱਤਾ ਗਿਆ ਹੈ ਕਿ ਗਰੀਬੀ ਖਤਮ ਹੋ ਗਈ ਹੈ ਕੇਰਲ ਦੇ ਅੰਦਰ। ਇਸ ਨੂੰ ਸਮਝਾਓ, ਇਹ ਆંકੜਿਆਂ ਦੀ ਖੇਡ ਹੈ ਜਾਂ ਫਿਰ ਜਿਹੜੇ ਸਰਕਾਰੀ ਤੌਰ ਤੇ ਆંકੜੇ ਹੁੰਦੇ ਨੇ ਕਿ ਇਸ ਤੋਂ ਉੱਤੇ ਕਮਾਉਣ ਵਾਲਾ ਵਿਅਕਤੀ ਗਰੀਬ ਨਹੀਂ ਗਿਣਿਆ ਜਾ ਸਕਦਾ, ਇਹ ਉਹ ਖੇਡ ਹੈ ਜਾਂ ਫਿਰ ਸੱਚੀਓ ਇਹ ਦੇਸ਼ ਦਾ ਪਹਿਲਾ ਰਾਜ ਬਣ ਗਿਆ ਜਿੱਥੇ ਭਾਈ ਗਰੀਬੀ ਖਤਮ ਕਰਤੀ ਨਾ? ਦੇਖੋ, ਕੇਰਲਾ ਕਈ ਸਾਰੇ ਮਾਮਲਿਆਂ 'ਚ ਮੁਲਕ ਦੇ ਬਾਕੀ ਸੂਬਿਆਂ ਤੋਂ ਅੱਗੇ ਹੈਗਾ। ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਪਿਨਾਰਾਈ ਵਿਜੇਨ, ਬੇਸਿਕਲੀ ਉੱਥੇ ਇੱਕ ਤਾਂ ਲੈਫਟ ਡੈਮੋਕ੍ਰੈਟਿਕ ਫਰੰਟ ਦੀ ਇੱਕ ਗਵਰਨਮੈਂਟ ਹੈ ਪਿਛਲੇ ਕਾਫੀ ਸਮਾਂ ਤੋਂ। ਉੱਥੇ ਲੈਫਟ ਪਾਰਟੀਆਂ ਕਾਬਜ਼ ਨੇ। ਲੈਫਟ ਪਾਰਟੀਆਂ ਦਾ ਕਲਚਰਲ ਕ੍ਰਿਟਿਸਿਜ਼ਮ ਤਾਂ ਬਹੁਤ ਹੁੰਦਾ ਗਾ ਉੱਥੇ ਵੀ, ਜਿਹੜੇ ਮੁਸਲਮਾਨ ਨੇ ਜਾਂ ਫਿਰ ਹੋਰ ਨੇ ਉਹ ਕ੍ਰਿਟਿਸਿਜ਼ਮ ਤਾਂ ਕਰਦੇ ਹੀ ਨੇ, ਜਿਸ ਹਿਸਾਬ ਨਾਲ ਉਹ ਮਾਈਨੋਰਿਟੀ ਦੇ ਕੁਐਸਚਨ ਨੂੰ ਐਡਰੈਸ ਕਰਦੇ ਨੇ ਲੈਫਟ ਵਾਲਿਆਂ ਦਾ, ਉੱਥੇ ਇੱਕ ਕ੍ਰਿਟਿਸਿਜ਼ਮ ਹੁੰਦਾ। ਪਰ ਐਜੂਕੇਸ਼ਨ ਵਾਲੇ ਮਾਮਲੇ ਤੇ ਜਿਵੇਂ ਕੇਰਲਾ ਏਦਾਂ ਦਾ ਸਟੇਟ ਆਪਾਂ ਬਚਪਨ ਤੋਂ ਹੀ ਪੜ੍ਹਦੇ ਰਹੇ ਹਾਂ ਕਿ ਏਦਾਂ ਦਾ ਸੂਬਾ ਹੈਗਾ ਜਿੱਥੇ ਸਭ ਤੋਂ ਵੱਧ ਲਿਟਰੇਸੀ ਹੈਗੀ ਆ। ਹੁਣ ਇਹ ਕੀਤਾ ਕੀ ਇਹਨਾਂ ਨੇ, ਮੈਂ ਸੀਐਮ ਪਿਨਾਰਾਈ ਵਿਜਨ ਦੀ ਮੈਂ ਗੱਲ ਕਰ ਰਿਹਾ ਹਾਂ, ਇਹਨਾਂ ਨੇ ਬੇਸਿਕਲੀ ਐਕਸਟ੍ਰੀਮ ਪੋਵਰਟੀ ਦੂਰ ਕੀਤੀ ਹੈ, ਨਾ ਕਿ ਪੋਵਰਟੀ। ਐਕਸਟ੍ਰੀਮ ਪੋਵਰਟੀ ਅਤੇ ਪੋਵਰਟੀ 'ਚ ਫਰਕ ਹੁੰਦਾ ਗਾ। ਬੇਸਿਕਲੀ ਐਕਸਟ੍ਰੀਮ ਪੋਵਰਟੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਗਰੀਬੀ, ਮਤਲਬ ਜਿੱਥੇ ਬੰਦਿਆਂ ਨੂੰ ਨਾਜ ਖਾਣਾ ਵੀ ਨਾ ਉਹ ਆਪਣਾ ਭੋਜਨ ਵੀ ਨਾ ਜੁਟਾ ਪਾ ਰਹੇ ਹੋ, ਉਹਨੂੰ ਐਕਸਟ੍ਰੀਮ ਪੋਵਰਟੀ ਕਹਿੰਦੇ ਹੈਗੇ ਆ। ਤੇ ਪੋਵਰਟੀ ਇੱਕ ਅੱਡ ਚੀਜ਼ ਹੈ। ਪੋਵਰਟੀ ਤਾਂ ਬੇਸਿਕਲੀ ਉਹ ਵੀ ਹੈ ਕਿ ਬੰਦਿਆਂ ਕੋਲ ਘਰ ਵੀ ਹੁੰਦੇ ਨੇ, ਉਹ ਖਾਣਾ ਵੀ ਜੁਟਾ ਲੈ ਰਹੇ ਹੁੰਦੇ ਨੇ, ਪਰ ਉਹ ਬੇਸਿਕਲੀ ਉਹਨਾਂ ਕੋਲ ਸੰਸਾਧਨ ਨਹੀਂ ਹੁੰਦੇ ਕਿ ਉਹ ਆਪਣੀਆਂ ਡੇਲੀ ਜਿਹੜੀ ਇੱਕ ਨੋਰਮਲ ਲਾਈਫ ਹੈ ਉਹਨੂੰ ਜੀ ਪਾਣ। ਤਾਂ ਇਹਨਾਂ ਨੇ ਐਕਸਟ੍ਰੀਮ ਪੋਵਰਟੀ ਖਤਮ ਕੀਤੀ ਹੈ। ਐਕਸਟ੍ਰੀਮ ਪੋਵਰਟੀ 'ਚ ਇਹਨਾਂ ਨੇ ਤਕਰੀਬਨ 65,000 ਪਰਿਵਾਰਾਂ ਦੀ ਪਛਾਣ ਕੀਤੀ ਸੀਗੀ। ਫਿਰ ਉਹਨਾਂ ਨੂੰ ਇਹਨਾਂ ਨੇ ਪਹਿਲਾਂ ਸਟੇਬਲਾਈਜ਼ ਕੀਤਾ, ਉਸ ਤੋਂ ਬਾਅਦ ਉਹਨਾਂ ਨੂੰ ਡੇਲੀ ਫੂਡ ਦਾ ਉਹਨਾਂ ਦਾ ਪ੍ਰਬੰਧ ਕੀਤਾ ਗਿਆ, ਤੇ ਉਹਦੇ 'ਚ ਫਿਰ ਦਵਾਈਆਂ, ਇਲਾਜ, ਕਿਉਂਕਿ ਉਹ ਇਸ ਕਿਸਮ ਦੇ ਬੰਦਿਆਂ 'ਚ ਆਪਾਂ ਨੂੰ ਦੇਖਣ ਨੂੰ ਮਿਲਦਾ ਗਾ ਕਿ ਕਈ ਵਾਰ ਮੈਂਟਲੀ ਇਲ ਵੀ ਹੁੰਦੇ ਨੇ। ਕਈ ਲੋਕ ਸਟਰੀਟਸ ਤੇ, ਆਪਾਂ ਨੂੰ ਪਤਾ ਕਿ ਜਿਹੜੇ ਫੁੱਟਪਾਥ ਦੇ ਰਹਿਣ ਵਾਲੇ ਲੋਕ ਉਹ ਸਾਰੇ ਵੀ ਹੁੰਦੇ ਨੇ, ਉਹਨਾਂ ਦੇ ਘਰ ਵੀ ਉਜੜੇ ਹੁੰਦੇ ਆ, ਤੇ ਉਹਨਾਂ ਦੇ ਤਕਰੀਬਨ ਇਹਨਾਂ ਪਰਿਵਾਰਾਂ ਦੇ ਲਗਭਗ ਸਾਰਿਆਂ ਦੇ ਘਰਾਂ ਦੀ ਮੁਰੰਮਤ ਕੀਤੀ ਗਈ, ਕਈਆਂ ਨੂੰ ਨਵੇਂ ਘਰ ਦਿੱਤੇ ਗਏ, ਉਹਨਾਂ ਦੇ ਰਾਸ਼ਨ ਕਾਰਡ, ਆਧਾਰ ਕਾਰਡ ਬਣਾਏ ਗਏ, ਤੇ ਉਹਨਾਂ ਦੀ ਜੀਵਿਕਾ ਨਾਲ ਉਹਨਾਂ ਨੂੰ ਜੋੜਿਆ ਗਿਆ। ਕਈ ਸਾਰੇ ਪਰਿਵਾਰਾਂ ਨੂੰ ਜ਼ਮੀਨ ਵੀ ਦਿੱਤੀ ਗਈ ਘਰ ਵਾਸਤੇ। ਤਾਂ ਇਹ ਸਾਰਾ ਕੁਝ ਕਰਕੇ ਉਹਨਾਂ ਨੂੰ ਐਕਸਟ੍ਰੀਮ ਪੋਵਰਟੀ ਤੋਂ ਬਾਹਰ ਕੱਢ ਦਿੱਤਾ ਹੈਗਾ। ਇਹ ਮਤਲਬ ਖਾਲੀ ਆંકੜਿਆਂ ਦਾ ਖੇਲ ਨਹੀਂ ਹੈਗਾ। ਇਹਦੇ 'ਚ ਅਸੀਂ ਜਦੋਂ ਬਤੌਰ ਪੱਤਰਕਾਰ ਵੀ ਬਹੁਤ ਸਾਰੇ ਚੀਜ਼ਾਂ ਦੇਖਦੇ ਹੈਗੇ, ਉਦੋਂ ਇਹ ਉਸ ਲੈਵਲ ਤੇ ਕੰਮ ਹੋ ਰਿਹਾ ਹੁੰਦਾ ਗਾ। ਕਈ ਇੱਕ ਟਾਈਮ ਆਪਾਂ ਰਾਜਸਥਾਨ 'ਚ ਵੀ ਦੇਖਿਆ ਸੀਗਾ ਇਸ ਕਿਸਮ ਦਾ ਕੰਮ ਅਸ਼ੋਕ ਗਹਿਲੋਤ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਤਾਂ ਇਹ ਹੈਗਾ ਉਹ, ਹਾਲਾਂਕਿ ਪੰਜਾਬ ਹਰਿਆਣੇ 'ਚ ਉਸ ਹਿਸਾਬ ਨਾਲ ਐਕਸਟ੍ਰੀਮ ਪੋਵਰਟੀ ਦੇ ਕੇਸਿਸ ਤੁਹਾਨੂੰ ਬਹੁਤ ਘੱਟ ਮਿਲਣਗੇ, ਉਹ ਵੀ ਅਰਬਨ ਪੋਵਰਟੀ ਵਾਲੇ ਕੇਸਿਸ ਮਿਲਣਗੇ। ਅਰਬਨ ਪੋਵਰਟੀ ਮੇਰਾ ਸੈਂਸ ਹੈ ਕਿ ਜਿਹੜੇ ਫੁੱਟਪਾਥ ਤੇ ਰਹਿੰਦੇ ਨੇ, ਹੋਮਲੈਸ ਜਿਹੜੇ ਲੋਕ ਨੇ ਜਿਨ੍ਹਾਂ ਦੇ ਘਰ ਨਹੀਂ ਹੈਗੇ ਆ, ਉਹ ਤੁਹਾਨੂੰ ਮਾੜੇ ਮੋਟੇ ਪੰਜਾਬ ਅਤੇ ਹਰਿਆਣੇ 'ਚ ਦੇਖਣ ਨੂੰ ਮਿਲਣਗੇ। ਬਾਕੀ ਪਿੰਡਾਂ 'ਚ ਐਕਸਟ੍ਰੀਮ ਪੋਵਰਟੀ ਹਰਿਆਣਾ ਪੰਜਾਬ 'ਚ ਤੁਹਾਨੂੰ ਨਹੀਂ ਦੇਖਣ ਨੂੰ ਮਿਲੂਗੀ। ਤਾਂ ਇਹ ਕੇਸਿਸ ਹੈਗੇ ਆ। ਮਤਲਬ ਕੇਰਲਾ 'ਚ ਵੀ ਬਹੁਤ ਘੱਟ ਸੀਗੇ, ਸਿਰਫ 65,000 ਪਰਿਵਾਰ ਹੀ ਸੀਗੇ। ਜੇ ਉਸ ਹਿਸਾਬ ਨਾਲ ਡੇਟਾ 'ਚ ਦੇਖੋਗੇ ਤਾਂ ਉਹਨਾਂ ਨੇ 65,000 ਪਰਿਵਾਰਾਂ ਨੂੰ ਟਾਰਗੇਟ ਕੀਤਾ, ਤੇ ਟਾਰਗੇਟ ਕਰਕੇ 1000 ਕਰੋੜ ਰੁਪਏ ਦਾ ਬਜਟ ਲਿਆ। ਫਿਰ ਉਹਨਾਂ ਦੀ ਇੱਕ ਰੈਗੂਲਰ ਉਹਦੀ ਉਹ ਕੀਤੀ। ਮਤਲਬ ਦੇਖੋ, ਬਹੁਤ ਸਾਰੇ ਕ੍ਰਿਟਿਸਿਜ਼ਮ ਹੈਗੇ ਆ ਕੇਰਲਾ ਗਵਰਨਮੈਂਟ ਦੇ। ਜਿਵੇਂ ਇੱਕ ਕ੍ਰਿਟਿਸਿਜ਼ਮ ਤਾਂ ਇਹ ਵੀ ਹੈਗਾ ਕਿ ਉਹ ਲੈਫਟ ਵਾਲੇ ਹੋ ਕੇ ਵੀ ਅਡਾਨੀ ਨੂੰ ਉੱਥੇ ਵਾੜਦੇ ਨੇ। ਮੁਸਲਮਾਨਾਂ ਵਾਲੇ ਮਾਮਲੇ ਤੇ ਕ੍ਰਿਟਿਸਿਜ਼ਮ ਹੈਗਾ, ਉਹ ਮੁਸਲਮਾਨਾਂ ਉੱਥੇ ਜਿਹੜੇ ਮੁਸਲਮਾਨ ਪੋਲੀਟੀਕਲੀ ਐਕਟਿਵ ਨੇ ਉਹਨਾਂ ਨੂੰ ਉਹਨਾਂ ਤੇ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਵੀ ਸਿੱਟਦੇ ਨੇ। ਉਹ ਸਾਰਾ ਬਹੁਤ ਸਾਰੇ ਉਹਨਾਂ ਦੇ ਕ੍ਰਿਟਿਸਿਜ਼ਮ ਹੈਗੇ। ਪਰ ਐਜੂਕੇਸ਼ਨ ਵਾਲੇ ਮਾਮਲੇ 'ਚ, ਉੱਥੇ ਹੈਲਥ ਵਾਲੇ ਮਾਮਲੇ 'ਚ, ਤੇ ਇਹ ਜਿਹੜਾ ਐਕਸਟ੍ਰੀਮ ਪੋਵਰਟੀ, ਇਹ ਉਹਨਾਂ ਦਾ ਕੰਮ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਥੰਬਸ ਅਪ ਹੈ। ਮਤਲਬ ਬਹੁਤ ਵਧੀਆ ਕੰਮ ਉਹਨਾਂ ਨੇ ਕੀਤਾ। ਜੀ, ਸੋ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਬੀਤੇ ਕੱਲ ਸ਼ਾਇਦ ਚੰਡੀਗੜ੍ਹ ਦੇ ਵਿੱਚ ਇੱਕ ਸੈਟੇਲਾਈਟ ਤਸਵੀਰ ਜਾਰੀ ਕਰਕੇ ਕੇਜਰੀਵਾਲ ਦੀ ਸ਼ੀਸ਼ ਮਹਿਲ ਹੋਣ ਦੀ ਗੱਲ ਆਖਦੀ ਹੈ ਭਾਜਪਾ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਵੀ ਦਿੱਲੀ ਵਾਂਗੂ ਇੱਕ ਸ਼ੀਸ਼ ਮਹਿਲ ਬਣਾਈ ਬੈਠਾ ਹੈ ਕੇਜਰੀਵਾਲ। ਤੇ ਉਸ ਤੋਂ ਬਾਅਦ ਪੰਜਾਬ ਦੇ ਸੀਐਮ ਭਗਵੰਤ ਮਾਨ ਹੋਣਾ ਨੇ ਇਸ ਤੇ ਬਿਆਨ ਦਿੱਤਾ ਹੈ ਜੀ ਕੋਈ?
ਹਾਂਜੀ, ਉਹਨਾਂ ਨੇ ਕਿਹਾ ਕਿ ਜਿਹੜਾ ਬੇਸਿਕਲੀ ਭਗਵੰਤ ਮਾਨ ਨੇ ਕਿਹਾ ਹੈਗਾ ਕਿ ਜਿਸ ਨੂੰ ਕੇਜਰੀਵਾਲ ਦੀ ਆਲੀਸ਼ਾਨ ਕੋਠੀ ਦੱਸਿਆ ਜਾ ਰਿਹਾ ਹੈਗਾ, ਉੱਥੇ ਜਦੋਂ ਪਹਿਲਾਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ, ਉੱਥੇ ਕੈਪਟਨ ਦੀ ਗਰਲਫ੍ਰੈਂਡ ਅਰੁਸਾ ਆਲਮ ਰਹਿੰਦੀ ਸੀ, ਉਹਦੇ ਬਾਰੇ ਕਦੇ ਬੀਜੇਪੀ ਨੇ ਸਵਾਲ ਨਹੀਂ ਚੁੱਕਿਆ। ਖੈਰ, ਇਹ ਕੋਈ ਉਸ ਹਿਸਾਬ ਨਾਲ ਮੈਚੁਰ ਜਵਾਬ ਤਾਂ ਨਹੀਂ ਹੈ, ਇੱਕ ਮਜ਼ਾਕ ਬਣਾਉਣ ਦੀ ਕੋਸ਼ਿਸ਼ ਹੈ। ਦੂਜਾ ਜੀ, ਦੇਖੋ, ਮੈਂ ਵੀ ਉਹ ਸੈਟੇਲਾਈਟ ਮੈਪ ਨੂੰ ਦੇਖ ਰਿਹਾ ਸੀਗਾ, ਤੇ ਜੀ, ਉਸ ਮੈਪ 'ਚ ਦਿੱਕਤ ਇਹ ਹੈ ਕਿ ਉਹਦੇ 'ਚ ਉਹ ਮੈਪ ਥੋੜਾ ਵੱਡਾ ਬਣਾ ਕੇ ਦਿਖਾਇਆ ਗਿਆ ਤੇ ਪੁਰਾਣਾ ਮੈਪ ਹੈ। ਉਹਦੇ 'ਚ ਜੀ, ਆਪਾਂ ਨੂੰ ਪਤਾ ਹੈ ਕਿ ਇੱਕ ਤਰਫ ਇੱਕ ਪਾਸੇ ਤਾਂ ਸੀਐਮ ਸਾਹਿਬ ਦਾ ਖੁਦ ਦਾ ਰੈਜ਼ੀਡੈਂਸ ਹੈਗਾ, ਦੂਜਾ ਉੱਥੇ ਜਿਹੜਾ ਉਹਨਾਂ ਦਾ ਕੈਂਪ ਹੁੰਦਾ ਹੈਗਾ, ਉਹ ਕੈਂਪ ਆਫਿਸਿਸ ਜਿਹੜੇ ਹੁੰਦੇ ਨੇ ਸੀਐਮਓ ਦੇ, ਉਹ ਸਾਰੇ ਜੀ, ਹੈਗੇ ਆ। ਤੇ ਉਹਦੇ ਵਿੱਚੇ ਉਸ ਸਾਰੇ ਮਾਮਲੇ 'ਚ ਹਰਿਆਣਾ ਦੇ ਮਿਨਿਸਟਰਾਂ ਦੀਆਂ ਕੋਠੀਆਂ ਵੀ ਨੇ। ਉਹ ਸਾਰਾ ਬੀਜੇਪੀ ਨੂੰ ਉਹਨੂੰ ਰਲਾ ਕੇ ਤੇ ਉਸ ਇਮੇਜ ਨੂੰ ਮੂਵ ਕਰਕੇ ਉਹ ਚਲਾਈਆਂ ਗਈਆਂ ਸੀਗੀਆਂ, ਤੇ ਉਹਦੇ ਤੇ ਫਿਰ ਜੀ, ਸਵਾਲ ਵੀ ਉੱਠੇ। ਜਿਹੜੇ ਫੈਕਟ ਚੈਕਰ ਹੈਗੇ ਆ, ਕਈ ਸਾਰੇ, ਉਹਨਾਂ ਨੇ ਉਹਦਾ ਫੈਕਟ ਚੈੱਕ ਵੀ ਕੀਤਾ। ਤਾਂ ਖੈਰ, ਇਹਦੇ 'ਚ ਇਹ ਵੀ ਆਇਆ, ਜਿਵੇਂ ਅਕਾਲੀ ਦਲ ਨੇ ਸਵਾਲ ਨੂੰ ਚੁੱਕਿਆ ਤਾਂ ਫਿਰ ਅਕਾਲੀ ਦਲ ਨੂੰ ਵੀ ਜਵਾਬ ਦਿੱਤਾ ਗਿਆ ਹੈਗਾ ਕਿ ਸ਼ੀਸ਼ ਮਹਿਲ ਸਾਡੇ ਨਹੀਂ ਹੈਗੇ, ਤਾਂ ਸੁਖਬੀਰ ਬਾਦਲ ਦੇ ਨੇ, ਕੈਪਟਨ ਸੁਖਬੀਰ ਬਾਦਲ ਦੇ ਨੇ ਸ਼ੀਸ਼ ਮਹਿਲ ਬਣਾਏ ਹੋਏ ਨੇ। ਤਾਂ ਇਹ ਬੜਾ ਮਤਲਬ ਅਜੀਬ ਖੇਡ ਹੈ। ਜੇ ਤੁਸੀਂ ਸ਼ੀਸ਼ ਮਹਿਲ ਚੈੱਕ ਕਰਨ ਲੱਗੋਗੇ ਤਾਂ ਕਿਹਦੇ ਨੇ, ਤਾਂ ਤੁਸੀਂ ਸਾਰੇ ਜੀ, ਪੋਲੀਟੀਸ਼ੀਅਨਸ ਨੂੰ ਪਾਓਗੇ ਕਿ ਸਾਰਿਆਂ ਦੇ ਸ਼ੀਸ਼ ਮਹਿਲ ਨੇ, ਠੀਕ ਹੈ, ਕਿਸੇ ਹੂੰ, ਦੇ ਕਿਤੇ ਨੇ ਕਿਤੇ। ਹੁਣ ਮੈਂ ਮਤਲਬ ਸੁਖਬੀਰ ਬਾਦਲ ਦੇ ਪਿੰਡ ਮੈਂ ਬਾਦਲ ਗਿਆ ਸੀਗਾ, ਤੇ ਬਾਦਲ ਹੂੰ, ਪਿੰਡ 'ਚ ਜਾ ਕੇ ਦੇਖਿਆ, ਮਤਲਬ ਯਕੀਨ ਮੰਨਿਓ ਜੇ, ਉੱਥੇ ਜਿਹੜੇ ਨਿਊ ਚੰਡੀਗੜ੍ਹ ਦੇ ਬੂਟੇ ਸੀਗੇ, ਪਾਮ ਬੂਟੇ, ਉਹ ਉੱਥੇ ਉਹਨਾਂ ਨੇ ਪਟਕੇ ਇੱਥੋਂ ਲੈ ਕੇ ਉੱਥੇ ਲਾਏ ਹੋਏ ਨੇ, ਠੀਕ ਹੈ। ਤੇ ਤਕਰੀਬਨ 5-7 ਕਿੱਲਿਆਂ 'ਚ ਇਹਨਾਂ ਦਾ ਘਰ ਸੀਗਾ। ਤੇ ਫੋਰਟ, ਜਿਵੇਂ ਮੈਂ ਤਾਂ ਕਹਾਂਗਾ ਕਿ ਲਾਲ ਕਿਲੇ ਦੇ ਜਿਹੜੇ ਫੋਰਟ, ਲਾਲ ਕਿਲਾ ਜਿਹੜਾ ਫੋਰਟ ਹੈ, ਉਹਦੀਆਂ ਜਿਹੜੀ ਦੀਵਾਰਾਂ ਨੇ, ਇੰਨੀਆਂ ਉੱਚੀਆਂ ਦੀਵਾਰਾਂ ਬਾਦਲ ਸਾਹਿਬ ਨੇ ਕੀਤੀਆਂ ਹੋਈਆਂ ਸੀਗੀਆਂ। ਤਾਂ ਉਹ ਇੱਕ ਹਿਸਾਬ ਨਾਲ ਰੈੱਡ ਫੋਰਟ ਹੀ ਸੀਗਾ ਪੰਜਾਬ ਦਾ। ਤਾਂ ਇਹ ਜੇ ਜੀ, ਤੁਸੀਂ ਇਹਨੂੰ ਲੱਭਣ ਦੀ, ਮੈਂ ਈਵਨ ਭਗਵੰਤ ਮਾਨ ਬਾਰੇ ਵੀ ਕਹਿੰਦਾ ਗਾ, ਮਤਲਬ ਬਹੁਤ ਓਪਨਲੀ ਮੈਂ ਕਹਿੰਦਾ ਗਾ ਕਿ ਭਗਵੰਤ ਮਾਨ ਜਦੋਂ ਸੀਐਮ ਨਹੀਂ ਰਹਿਣਗੇ, ਉਦੋਂ ਕਿੱਥੇ ਰਹਿਣਗੇ ਦੇਖਿਓ ਜੇ, ਉਹ 8-10 ਏਕੜ ਦੇ ਘਰ 'ਚ ਹੀ ਤੁਹਾਨੂੰ ਮਿਲਣਗੇ। ਈਵਨ ਇਹ ਵੀ ਕਹਿ ਲੈਂਦਾ ਗਾ ਕਿ ਇੱਕ ਵੱਡਾ ਇਹ ਜਿਹੜੇ ਪੈਸੇ ਇੱਥੋਂ ਕਮਾ ਰਹੇ ਨੇ, ਉਹ ਆਸਟ੍ਰੇਲੀਆ 'ਚ ਇਨਵੈਸਟ ਕਰ ਰਹੇ ਨੇ। ਤੇ ਮਤਲਬ ਬਹੁਤ ਪੋਸੀਬਲ ਹੈਗੀ ਹੈ ਕਿ ਇਹਨਾਂ ਦੀ ਫੈਮਿਲੀ ਅੱਗੇ ਤੁਹਾਨੂੰ ਆਸਟ੍ਰੇਲੀਆ 'ਚ ਰਹਿੰਦੀ ਹੋਈ ਦਿਖੇ, ਉੱਥੇ ਬਹੁਤ ਜ਼ਿਆਦਾ ਇਨਵੈਸਟਮੈਂਟ ਇਹ ਲੋਕ ਕਰ ਰਹੇ ਨੇ। ਤਾਂ ਮਤਲਬ ਨੋ ਡਾਊਟ, ਜਿਹੜਾ ਕੈਪਟਨ ਸਾਹਿਬ ਹੈ, ਕਿਤੇ ਉਹ ਤਾਂ ਮਹਾਰਾਜੇ ਨੇ, ਪਟਿਆਲੇ ਉਹਨਾਂ ਦਾ ਘਰ ਹੈਗਾ। ਪਰ ਨਿਊ ਜੀ, ਚੰਡੀਗੜ੍ਹ ਦੇ ਇਲਾਕੇ 'ਚ, ਤੇ ਜਿਹੜੇ ਇਹ ਕੰਢੀ ਦਾ ਇਲਾਕਾ ਹੈਗਾ, ਆਪਾਂ ਨੂੰ ਪਤਾ ਕਿ 5000 ਏਕੜ ਦੇ ਨੇੜੇ ਤੇੜੇ ਇਹਨਾਂ ਨੇ ਜ਼ਮੀਨ ਘੇਰੀ ਹੋਈ ਹੈ। ਬਹੁਤ ਸਾਰੀ ਤਾਂ ਜੀ, ਫੋਰੈਸਟ ਦੀ ਵੀ ਹੈਗੀ, ਇਹਨਾਂ ਨੇ ਇੱਥੇ ਵੀ ਮੋਤੀ ਮਹਿਲ ਵਗੈਰਾ ਬਣਾਏ ਹੋਏ ਨੇ। ਤਾਂ ਉਹ ਚੀਜ਼ਾਂ ਨੇ, ਤੁਸੀਂ ਕਿਸੇ ਦੀ ਵੀ ਕੁੰਡਲੀ ਲੈ ਕੇ ਬਹਿ ਜਾਓ, ਇਹਨਾਂ ਦੀ ਆਰਾਮ ਪ੍ਰਸਤੀ, ਐਸ਼ ਪ੍ਰਸਤੀ, ਉਹ ਤਾਂ ਸਾਫ਼ ਇਹਨਾਂ ਦੀ ਝਲਕੂਗੀ। ਮਤਲਬ ਕੇਜਰੀਵਾਲ ਵੀ ਉਹਦੇ 'ਚ ਇੱਕ ਸ਼ਾਮਲ ਹੈ। ਹਾਲਾਂਕਿ ਕੇਜਰੀਵਾਲ ਤੇ ਇਹ ਹਮਲੇ ਇਸ ਕਰਕੇ ਹੋ ਰਹੇ ਨੇ, ਉਹਨੇ ਦਾਅਵਾ ਕੀਤਾ ਸੀਗਾ ਕਿ ਆਈ ਐਮ ਐ ਮੈਂਗੋ ਮੈਨ, ਮੈਂ ਤਾਂ ਆਮ ਆਦਮੀ ਆ। ਤੇ ਉਹ ਮੈਂਗੋ ਹੂੰ, ਮੈਨ ਵਾਲਾ ਜਿਹੜਾ ਟੈਗ ਸੀਗਾ, ਉਹਦੇ ਤੇ ਫਿਰ ਇਹ ਤੰਜ ਕਸ ਰਹੇ ਨੇ ਕਿ ਕਿਵੇਂ ਦਾ ਮੈਂਗੋ ਮੈਨ ਹੈਗਾ, ਜਿਹੜਾ ਗੱਡੀਆਂ ਤੇ ਕਾਫਲੇ, ਲੈਂਡ ਕਰੂਜ਼ਰਾਂ ਦੇ ਕਾਫਲੇ 'ਚ ਚੱਲਦਾਗਾ ਅਤੇ ਆਲੀਸ਼ਾਨ ਕੋਠੀਆਂ 'ਚ ਰਹਿੰਦਾਗਾ। ਫਿਰ ਇਹ ਉਸ ਹੂੰ, ਟਾਈਮ ਤਾਂ ਤੁਸੀਂ ਯਾਦ ਕਰੋ, 2014 2013, ਉਦੋਂ ਤੋਂ ਇਹ ਵੈਗਨਾਰ ਲੈ ਕੇ ਫਿਰਦਾ ਹੁੰਦਾ ਸੀਗਾ। ਹੁਣ ਗੱਡੀਆਂ ਦੇ ਜੀ, ਕਾਫਲੇ ਆ। ਜੀ। ਸੋ ਇਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ, ਉਧਰ ਤੇਲੰਗਾਨਾ ਤੋਂ ਖਬਰ ਆ ਰਹੀ ਹੈ ਕਿ ਇੱਕ ਸਕੂਲ ਦੇ ਵਿੱਚ ਦੂਸ਼ਿਤ ਖਾਣਾ ਮਿਲਣ ਕਰਕੇ 52 ਬੱਚੇ ਬਿਮਾਰ ਹੋ ਗਏ। ਹਾਂਜੀ, ਇਹ ਮਿਡ ਡੇ ਮੀਲ ਦਾ ਖਾਣਾ ਸੀਗਾ, ਤੇ ਮਿਡ ਡੇ ਮੀਲ ਦੇ ਖਾਣੇ 'ਚ ਫੰਗਸ ਦੱਸਿਆ ਜਾ ਰਿਹਾ ਹੈਗਾ, ਤੇ ਬੱਚਿਆਂ ਨੂੰ ਫੂਡ ਪੋਇਜ਼ਨਿੰਗ ਹੋਇਆ ਗਾ। ਤੇ ਉਹਦੇ 'ਚ ਉਹ ਇੱਕ ਹੋਸਟਲ ਦੀ ਵੀ ਗੱਲ ਹੈ, ਤੇ ਉਹਦੇ 'ਚ ਪੱਤਾ ਗੋਭੀ, ਫੂਲ ਗੋਭੀ, ਉਹ ਕਈ ਸਾਰੀਆਂ ਚਾਵਲ, ਇਹ ਸਾਰੀਆਂ ਸਬਜ਼ੀਆਂ ਵਗੈਰਾ ਸੀਗੀਆਂ। ਉੱਥੇ ਵਿਧਾਇਕਾਂ ਨੂੰ ਪਹੁੰਚਣਾ ਪਿਆ ਹੈਗਾ, ਕਲੈਕਟਰ ਵੀ ਪਹੁੰਚਿਆ ਹੋਇਆ ਹੈਗਾ। ਇਹ ਬੜਾ ਮਤਲਬ ਅਨਸੇਫ ਜਿਹੜਾ ਫੂਡ ਹੈ। ਹੁਣ ਦੇਖੋ, ਆਪਾਂ ਕਿੰਨੀ ਗੱਲ ਕਰਕੇ ਅੱਗੇ ਸਟੈਂਪੇਡ ਬਾਰੇ, ਉਸ ਚੀਜ਼ਾਂ ਬਾਰੇ ਗੱਲ, ਹੁਣ ਇਹ ਅਨਸੇਫ ਜੀ, ਫੂਡ ਹੋਸਟਲਾਂ 'ਚ ਤੇ ਸਕੂਲਾਂ 'ਚ, ਹੁਣ ਦੇਖੋ ਉਹਨਾਂ ਨੂੰ, ਬੱਚਿਆਂ ਨੂੰ ਹਸਪੀਟਲਾਈਜ਼ ਕਰਵਾਉਣਾ ਪਿਆਗਾ। ਠੀਕ ਹੈ ਹੂੰ, ਕਿ 52 ਬੱਚੇ ਸੀਗੇ, ਉਹਨਾਂ 'ਚ 32 ਬੱਚਿਆਂ ਨੂੰ ਡਿਸਚਾਰਜ ਕਰ ਦਿੱਤਾ ਗਿਆ, ਲੇਕਿਨ 20 ਬੱਚਿਆਂ ਦਾ ਹੁਣ ਵੀ ਇਲਾਜ ਚੱਲ ਰਿਹਾ ਹੈਗਾ। ਤੇ ਦੇਖੋ ਉਹਨਾਂ ਦੇ ਲੀਵਰ ਦੇ, ਉਹਨਾਂ ਦੇ ਡਾਈਜੈਸਟਿਵ ਸਿਸਟਮ ਤੇ ਅਸਰ ਤਾਂ ਪਿਆ ਹੈਗਾ। ਤੇ ਇਹ ਜੀ, ਦੇਖੋ, ਮਤਲਬ ਬਹੁਤ ਸਾਰੇ ਮਾਮਲਿਆਂ 'ਚ ਅਨਸੇਫ ਚੀਜ਼ਾਂ, ਅਨਸੇਫ ਪ੍ਰੈਕਟਿਸਿਸ ਇੰਡੀਆ 'ਚ ਦੇਖਣ ਨੂੰ ਮਿਲਣਗੀਆਂ। ਹੂੰ, ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਉਧਰ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ, ਇਹ ਕਿਉਂ? ਵਿਕਰਮ ਮਜੀਠੀਆ ਹੁਣੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ, ਉਹਨਾਂ ਤੇ ਜਿਹੜਾ ਕੇਸ ਚਲਾਉਣ ਦਾ ਮਾਮਲਾ ਸੀਗਾ, ਇਨਕਮ ਤੋਂ ਵੱਧ ਵਾਲਾ, ਉਹ ਗਵਰਨਰ ਨੇ ਉਹਨੂੰ, ਉਸ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਤੇ ਉਹਦੇ 'ਚ ਧਾਰਾ 19 ਵਾਸਤੇ ਬੇਸਿਕਲੀ
ਜਿਹੜਾ ਸੂਬੇ ਦੀ ਕੈਬਨਿਟ ਮਿਨਿਸਟਰੀ ਹੁੰਦੀ ਹੈ ਉਹ ਰਿਕਮੈਂਡ ਕਰਦੀ ਹੁੰਦੀ ਹੈ, ਔਰ ਰਿਕਮੈਂਡੇਸ਼ਨ ਉਹਨਾਂ ਨੇ ਅੱਗੇ ਗਵਰਨਰ ਨੂੰ ਭੇਜ ਦਿੱਤੀ ਸੀਗੀ, ਤੇ ਫਿਰ ਉਹਨਾਂ ਨੇ ਇਸ ਕੇਸ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਤਾਂ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਧਾਰਾ 19 ਵੀ ਇਹਦੇ ਵਿੱਚ ਜੁੜ ਗਈ ਹੈਗੀ ਆ। ਤਕਰੀਬਨ ਜੀ 1200% ਵੱਧ ਜਿਹੜੀ ਪ੍ਰੋਪਰਟੀ ਹੈ ਉਹਦਾ ਮਾਮਲਾ ਦੱਸਿਆ ਜਾ ਰਿਹਾ ਹੈਗਾ, ਤੇ 540 ਕਰੋੜ ਦੀ ਮਨੀ ਲਾਂਡਰਿੰਗ ਹੈ, 700 ਕਰੋੜ ਤੋਂ ਵੱਧ ਦੀ ਆਪਾਂ ਕਹਿ ਲਈਏ ਕਿ ਅਵੈਧ ਸੰਪत्ति ਹੈ। ਇਹ ਸਾਰੀਆਂ ਚੀਜ਼ਾਂ ਬਣਾ ਕੇ ਹੀ ਇਸ ਪੂਰੇ ਕੇਸ ਨੂੰ ਘੜਿਆ ਜਾ ਰਿਹਾ ਹੈਗਾ। ਹਾਲਾਂਕਿ ਆਪਾਂ ਨੂੰ ਪਤਾ ਕਿ ਖਾਸੀ ਐਲੀਟ ਪਰਿਵਾਰ ਤੋਂ ਨੇ, ਪਿਛਲੇ 5-6 ਪੀੜ੍ਹੀਆਂ ਤੋਂ ਤਾਂ ਆਪਾਂ ਦੇਖ ਰਹੇ ਹਾਂ ਕਿ ਇਸ ਪਰਿਵਾਰ ਦੀ ਆਪਣੀ ਇੱਕ ਹਿਸਟਰੀ ਹੈ। ਪਰ ਖੈਰ ਇਹ ਜਦੋਂ ਤੋਂ ਇਹਨਾਂ ਦਾ ਡਰਗ ਰੈਕੇਟ 'ਚ ਨਾ ਆਇਆ ਸੀਗਾ, ਉਸ ਤੋਂ ਬਾਅਦ ਇਹਨਾਂ ਦੀ ਮੁਸ਼ਕਲਾਂ ਵੱਧਦੀਆਂ ਹੀ ਗਈਆਂ ਨੇ। ਬਹੁਤ ਸਾਰੀਆਂ ਪ੍ਰੋਪਰਟੀ ਹਿਮਾਚਲ 'ਚ ਨੇ, ਬਹੁਤ ਸਾਰੀਆਂ ਬਾਹਰਲੇ ਦੇਸ਼ਾਂ ਦੀਆਂ ਹੈਗੀਆਂ। ਤਾਂ ਉਹਨੂੰ ਲੈ ਕੇ ਜਿਹੜੇ ਪ੍ਰੋਪਰਟੀ ਦੇ ਕਾਗਜ਼ਾਤ ਆਏ ਨੇ, ਜਾਂ ਫਿਰ ਜਿਹੜੀ ਆਪਾਂ ਕਹਿ ਲਈਏ ਕਿ ਬਹੁਤ ਸਾਰੇ ਟ੍ਰਾਂਜੈਕਸ਼ਨਸ ਦਾ ਜਵਾਬ ਇਹ ਪਰਿਵਾਰ ਨਹੀਂ ਦੇ ਪਾ ਰਿਹਾ, ਤਾਂ ਉਹ ਜੀ ਚੀਜ਼ਾਂ ਮਤਲਬ ਬਹੁਤ ਉਲਝਦੀਆਂ ਜਾ ਰਹੀਆਂ ਨੇ। ਸ਼ਾਇਦ ਇਹ ਗਵਰਨਰ, ਜਿਵੇਂ ਬੀਜੇਪੀ ਦਾ ਹੈਗਾ, ਗਵਰਨਰ ਨੇ ਕੇਸ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹਨੂੰ ਲੋਕ ਇਹ ਵੀ ਕਹਿ ਰਹੇ ਨੇ ਕਿ ਬੀਜੇਪੀ ਅਕਾਲੀ ਦਲ ਨਾਲ ਕਿਤੇ ਨਾ ਕਿਤੇ ਬਾਰਗੇਨਿੰਗ ਦੇ ਰਾਹ ਖੋਲ ਰਹੀ ਹੈ। ਉਹਨਾਂ ਨੇ ਹੂੰ ਕੇਸ ਖੋਲ੍ਹਤਾ ਇਹਦੇ ਤੇ, ਜੀ ਵਿਕਰਮ ਮਜੀਠੀਆ ਦੇ। ਇਹਦੇ ਤੇ ਇੱਕ ਚੀਜ਼ ਤਾਂ ਨਿਕਲ ਕੇ ਸਾਹਮਣੇ ਆ ਗਈ ਨਾ ਕਿ ਇੱਧਰ ਭਗਵੰਤ ਮਾਨ ਹੋਰੀ ਵੀ ਲੱਗੇ ਹੋਏ ਸੀ ਇਹਦੇ ਉਲਟ, ਮਜੀਠੀਆ ਦੇ ਉਲਟ ਚੀਜ਼ਾਂ ਨੂੰ ਖੋਦਣ ਤੇ ਹੁਣ ਜੀ ਕੇਂਦਰ ਸਰਕਾਰ ਦੀ ਵੀ ਗਵਰਨਰ ਦੇ ਰਾਹੀਂ ਐਂਟਰੀ ਹੋ ਗਈ ਹੈ। ਤੇ ਕੇਂਦਰ ਸਰਕਾਰ ਵੀ ਇਹਦੀ ਐਂਟਰੀ ਇਸ ਕਰਕੇ ਹੋਈ ਹੈ, ਜਿਹੜਾ ਮੈਨੂੰ ਸਮਝਾ ਰਿਹਾ ਹੈਗਾ ਕਿ ਅੱਗੇ ਜੀ 2027 ਚ ਚੋਣ ਹੋਣ ਜਾ ਰਹੇ ਨੇ, ਸ਼ਾਇਦ ਉਹ ਇੱਕ ਸਪੇਸ ਬਣਾ ਸਕਣ ਕਿ ਅਕਾਲੀ ਦਲ ਨੂੰ ਬੀਜੇਪੀ ਨਾਲ ਅਲਾਈਅੰਸ ਕਰਨਾ ਪਵੇ। ਉਹਦਾ ਇੱਕ ਹੂੰ ਕੜੀ ਇਹ ਕੇਸ ਵੀ ਸਾਬਤ ਹੋ ਸਕਦਾ ਹੈ। ਜੀ ਵੇਖੋ ਕੀ ਬਣਦਾ ਹੈ। ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਪੰਜਾਬੀ ਸਿੰਗਰ ਗੈਰੀ ਸੰਧੂ ਦੀਆਂ ਮੁਸ਼ਕਲਾਂ 'ਚ ਕਿਉਂ ਵਾਧਾ ਹੋ ਗਿਆ ਜੀ? ਕਿਉਂ ਵਿਵਾਦ ਸਹੇੜ ਲਿਆ ਇਹਨਾਂ ਨੇ? ਅਮਰੀਕਾ ਤੇ ਕੈਲੀਫੋਰਨੀਆ 'ਚ ਇੱਕ ਲਾਈਵ ਸ਼ੋਅ ਸੀਗਾ, ਉਹਦੇ 'ਚ ਉਹਨਾਂ ਦੇ ਹਿੰਦੂ ਦੇਵੀ ਦੇਵਤਿਆਂ ਦਾ ਕੋਈ ਭਜਨ ਸੀਗਾ, ਉਹਦੇ ਤੇ ਉਹਨਾਂ ਨੇ ਇੱਕ ਗਾਣਾ ਗਾਤਾ ਸੀਗਾ, ਅਮਰੀਕਾ 'ਚ ਡੋਨਾਲਡ ਟਰੰਪ ਨਾਲ ਜੋੜ ਕੇ, ਚਲੋ ਬੁਲਾਵਾ ਆਇਆ ਹੈ, ਟਰੰਪ ਨੇ ਬੁਲਾਇਆ ਹੈ। ਤੇ ਜੀ ਇਹ ਬੇਸਿਕਲੀ ਇੱਕ ਪਪੂਲਰ ਮਾਤਾ ਦਾ ਭਜਨ, ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ, ਇਸ ਟਾਈਪ ਦਾ ਇੱਕ ਪਪੂਲਰ ਹਿੰਦੂ ਭਜਨ ਸੀਗਾ ਉਹ। ਹਾਲਾਂਕਿ ਉਹਦਾ ਕੋਈ ਭਜਨ ਦਾ ਕੋਈ ਵੀ ਹੋ ਸਕਦਾ ਗਾ, ਰਾਈਮਿੰਗ ਤੱਕ ਕਿਸੇ ਤੇ ਵੀ ਤੁਸੀਂ ਕਰ ਸਕਦੇ ਹੋ, ਪਰ ਇਹਨੇ ਜੀ ਇੱਥੇ ਜਿਹੜੀ ਸ਼ਿਵ ਸੈਨਾ ਹੈ ਉਹਨੇ ਕਹਿਤਾ ਕਿ ਸਾਡੇ ਦੇਖੋ ਦੇਵੀ ਦੇਵਤਿਆਂ ਦੇ ਭਜਨਾਂ ਨੂੰ ਇਹ ਡਿਸਟੋਰਟ ਕਰ ਰਹੇ ਨੇ, ਤੇ ਉਹਦੇ ਤੇ ਇਹਨਾਂ ਨੇ ਕੇਸ ਕਰਨ ਦੀ ਗੱਲ ਕਹੀ ਗਈ ਹੈ। ਟ੍ਰੋਲਿੰਗ ਤਾਂ ਸ਼ੁਰੂ ਹੋ ਚੁੱਕੀ ਹੈਗੀ ਆ। ਦੇਖਦੇ ਹਾਂ ਇਹਦੇ ਚ ਕੀ ਬਣਦਾ ਹੈਗਾ। ਹਾਲਾਂਕਿ ਮਤਲਬ ਮੈਨੂੰ ਕੋਈ ਇਹਦੇ ਚ ਪ੍ਰੋਬਲਮ ਲੱਗੀ ਨਹੀਂ। ਰਾਈਮਿੰਗ ਤਾਂ ਕੋਈ ਵੀ ਹੋ ਸਕਦੀ ਹੈ, ਕੋਈ ਵੀ ਟਿਊਨ ਵਗੈਰਾ ਇਹ ਸਾਰਾ ਕੁਝ ਆਪਾਂ ਕਾਪੀ ਕਰ ਹੀ ਸਕਦੇ ਹਾਂ, ਉਸ ਹਿਸਾਬ ਨਾਲ ਕੋਈ ਚੀਜ਼ ਮੈਨੂੰ ਦਿੱਕਤ ਲੱਗੀ ਨਹੀਂ। ਜੀ ਜੀ ਉਧਰ ਪੀਯੂ ਦੇ ਵਿੱਚ ਸੈਨੇਟ ਭੰਗ ਕਰਨ ਦੀ ਖਬਰ ਅੱਜ ਜਨਤਕ ਹੋਈ ਹੈ। ਉਸ ਤੋਂ ਬਾਅਦ ਖਾਸੀ ਤਰਲੋ ਮੱਛੀ ਹੋਏ ਨੇ ਵਿਦਿਆਰਥੀ ਵੀ, ਪਰ ਸਰਕਾਰ ਨੇ ਕੋਈ ਚੁੱਪੀ ਤੋੜੀ ਹੈ ਜੀ? ਦੇਖੋ ਬੀਜੇਪੀ ਇਹਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਕੇਂਦਰ ਸਰਕਾਰ ਨੇ ਕੀ ਕੀਤਾ ਹੈਗਾ ਕਿ ਜਿਹੜੀ 16 ਨਵੰਬਰ 1966 ਨੂੰ ਸੀਨੇਟ ਬਣੀ ਸੀ, ਕਿਉਂਕਿ ਇਹ ਆਟੋਨੋਮਸ ਬੋਡੀ ਹੈ, ਉਸ ਹਿਸਾਬ ਨਾਲ ਪੰਜਾਬ ਯੂਨੀਵਰਸਿਟੀ ਕਿਸੇ ਦੇ ਹੇਠ ਨਹੀਂ ਆਉਂਦੀ ਸੀਗੀ, ਤੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਹੈ ਉਹ ਆਪਣੇ ਕਬਜ਼ੇ 'ਚ ਲੈਣਾ ਚਾਹੁੰਦੀ ਹੈ, ਤੇ ਉਹਦਾ ਸਭ ਤੋਂ ਜਿਹੜਾ ਪਹਿਲਾ ਟਾਰਗੇਟ ਸੀਗਾ ਕਿ ਸੀਨੇਟ ਨੂੰ ਖਤਮ ਕੀਤਾ ਜਾਵੇ। ਇਹ ਇਲੈਕਟਿਡ ਮੈਂਬਰ ਹੁੰਦੇ ਨੇ, ਪੀਯੂ ਦੇ ਜਿਹੜੇ ਐਲੂਮਨਾਈਜ਼ ਨੇ ਉਹ ਇਹਨਾਂ ਨੂੰ ਚੁਣਦੇ ਨੇ, ਇਹੀ ਫਿਰ ਗਵਰਨਿੰਗ ਬੋਡੀ ਬਣਦੀ ਹੈਗੀ ਆ ਪੀਯੂ ਦੀ। ਇਹਦੇ 'ਚ ਪਹਿਲਾਂ 91 ਹੁੰਦੇ ਸੀਗੇ, ਉਹਨਾਂ ਸੀਨੇਟ ਦਾ ਜਿਹੜਾ ਸਾਈਜ਼ ਸੀਗਾ ਉਹਨੂੰ ਘਟਾ ਕੇ 31 ਕਰ ਦਿੱਤਾ ਹੈ। ਬਾਕੀ ਇਹ 60 ਜਾਣੇ ਇਹ ਕਹਿ ਰਹੇ ਨੇ ਕਿ ਅਸੀਂ ਇਲੈਕਟਿਡ ਰੱਖਾਂਗੇ। ਇਲੈਕਟਿਡ ਦਾ ਫਿਰ ਜੀ ਕੇਂਦਰੀ ਹਕੂਮਤ ਇਲੈਕਟ ਕਰੂਗੀ, ਸਿੱਧੀ ਗੱਲ ਹੈ। ਤੇ ਜਿਹੜਾ ਮਤਲਬ ਇਲੈਕਟੋਰਲ ਪ੍ਰੋਸੀਜਰ ਸੀ ਉਹ ਤੋਂ ਭੱਜ ਰਹੇ ਨੇ, ਤੇ ਸਿੰਡੀਕੇਟ ਦਾ ਜਿਹੜਾ ਸਾਈਜ਼ ਸੀ 27 ਜਾਣਿਆਂ ਦਾ ਸੀਗਾ ਉਹਨੂੰ ਵੀ ਘਟਾ ਕੇ 17 ਕਰ ਦਿੱਤਾ। ਤਾਂ ਇਹ ਇਹਨਾਂ ਨੇ ਖੇਲ ਖੇਲਿਆ ਗਾ, ਤੇ ਇਸ ਖੇਡ 'ਚ ਕਿਤੇ ਨਾ ਕਿਤੇ ਪੰਜਾਬ ਯੂਨੀਵਰਸਿਟੀ ਇਹ ਦਿਖ ਰਿਹਾ ਹੈਗਾ ਕਿ ਉਹਦੀ ਸੈਂਟਰਲਾਈਜੇਸ਼ਨ ਵੱਲ ਵੱਧ ਰਿਹਾ। ਇਹਦੀ ਜਿਹੜੀ ਸਟੂਡੈਂਟਾਂ 'ਚ ਵਿਰੋਧ ਸੀਗਾ, ਅੱਜ ਪੀਯੂ ਦੀ ਐਲੂਮਨਾਈ ਮੀਟਿੰਗ ਸੀ ਐਲੂਮਨਾਈਜ਼ ਦੀ, ਉਹਦੇ 'ਚ ਜਿਹੜੇ ਸਟੂਡੈਂਟ ਸੀਗੇ ਯੂਨੀਵਰਸਿਟੀ ਦੇ ਉਹਨਾਂ ਨੇ ਪ੍ਰੋਟੈਸਟ ਵੀ ਕੀਤੇ ਤੇ ਉਹਨਾਂ ਨੇ ਨਾਰੇ ਵੀ ਲਾਏ। ਸ਼੍ਰੋਮਣੀ ਅਕਾਲੀ ਸੋਰੀ ਜਿਹੜੀ SGPC ਹੈ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਵੱਲੋਂ ਵੀ ਇਹਦੇ ਤੇ ਪ੍ਰਤੀਕਿਰਿਆ ਆਈ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਕਿਹਾ ਗਾ ਕਿ ਇਹ ਪੰਜਾਬ ਨਾਲ ਇੱਕ ਹੋਰ ਬੇਇਨਸਾਫੀ ਹੈਗੀ ਆ, ਤੇ ਇਹਦੀ ਕੜੀ ਨਿੰਦਾ ਉਹਨਾਂ ਨੇ ਕੀਤੀ ਹੈ, ਤੇ ਕਿਹਾ ਗਾ ਕਿ ਇਹ ਪੰਜਾਬ ਦੇ ਲੋਕਾਂ 'ਚ ਅਲਗਾਵ ਦੀ ਭਾਵਨਾ ਅਤੇ ਬੇਗਾਨਗੀ ਦੀ ਭਾਵਨਾ ਨੂੰ ਵਧਾ ਰਹੀ ਹੈ। ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ।
ਜੀ। ਅਗਲੀ ਜੇਕਰ ਗੱਲ ਕਰੀਏ ਤਾਂ ਕੱਲ੍ਹ ਤੁਸੀਂ ਜ਼ਿਕਰ ਕੀਤਾ ਸੀ ਲੁਧਿਆਣੇ ਦੇ ਵਿੱਚ ਇੱਕ ਕਬੱਡੀ ਪਲੇਅਰ ਦਾ ਕਤਲ ਹੋਇਆ ਹੈ। ਉਸ ਤੋਂ ਬਾਅਦ ਇੱਕ ਸਕਰੀਨਸ਼ਾਟ ਮੈਂ ਦੇਖ ਪਾ ਰਿਹਾ, ਜਿਸ ਦੇ ਵਿੱਚ 2 ਲੋਕਾਂ ਦੇ ਨਾਮ ਦੇ ਨਾਲ ਉਸ ਦੀ ਜ਼ਿੰਮੇਵਾਰੀ, ਉਸ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਗੱਲ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ ਪਰਿਵਾਰ ਨੇ ਵੀ ਪੋਸਟਮਾਰਟਮ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਕੀ ਮੰਗ ਰੱਖ ਰਿਹਾ ਜੀ? ਜੱਸੂ ਕੂਮ ਨਾਂ ਤੇ ਇੱਕ ਮੁੰਡੇ ਨੇ ਫੇਸਬੁੱਕ ਤੇ ਪੋਸਟ ਪਾ ਕੇ ਇਸ ਪੂਰੇ ਹੱਤਿਆਕਾਂਡ ਦੀ ਜ਼ਿੰਮੇਵਾਰੀ ਲਈ ਹੈ। ਤੇ ਤੇਜਪਾਲ ਕੱਲਾ ਮੁੰਡਾ ਸੀ ਆਪਣੇ ਮਾਪਿਓ ਦਾ, 23 ਸਾਲਾਂ ਦਾ ਸੀਗਾ ਤੇ ਐਸਐਸਪੀ ਦੇ ਆਫਿਸ ਤੋਂ 200 ਮੀਟਰ ਦੂਰ ਹੀ ਉਹਨੂੰ ਮਾਰ ਦਿੱਤਾ ਗਿਆ ਸੀਗਾ। ਤੇ ਇਹਦੇ 'ਚ ਪਰਿਵਾਰ ਦੀ ਡਿਮਾਂਡ ਇਹ ਹੈ ਕਿ ਜਿਹੜੇ ਕਾਤਲ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪਰਿਵਾਰ ਨੇ ਅੰਤਮ ਸੰਸਕਾਰ ਨਹੀਂ ਕੀਤਾ ਹੈ। ਅੱਜ ਬਹੁਤ ਸਾਰੇ ਜਿਹੜੇ ਆਗੂ ਸੀਗੇ ਉਹ ਵੀ ਪਹੁੰਚੇ ਨੇ ਤੇ ਇਹ ਮਾਮਲਾ ਗਾ ਇਹਦੇ 'ਚ। ਜੀ। ਉਧਰ 3 ਸਾਲ ਬਾਅਦ ਜਾਗ ਖੁੱਲੀ ਹੈ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ, ਕਹਿੰਦੇ ਵੀ ਮੈਂ ਮੈਦਾਨ 'ਚ ਹਾਂ ਹੁਣ। ਇਹਨੂੰ ਕਿਵੇਂ ਦੇਖਿਆ ਜਾਵੇ ਤਰਨਤਾਰਨ ਦੀ ਚੋਣ ਦੇ ਨਾਲ ਜੋੜ ਕੇ? ਹਾਂ, ਉਹ ਹੁਣ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਤਰਨਤਾਰਨ ਦੇ ਵਿੱਚ ਉਹ ਪ੍ਰਚਾਰ ਵੀ ਕਰਨਗੇ ਬਾਈ ਇਲੈਕਸ਼ਨ 'ਚ। ਆਨੰਦਪੁਰ ਸਾਹਿਬ ਵੀ ਜਾਣ ਦਾ ਉਹਨਾਂ ਨੇ ਪ੍ਰੋਗਰਾਮ ਬਣਾਇਆ ਤੇ ਮਾਲਵੇ ਨੂੰ ਫੋਕਸ ਕਰਕੇ ਉਹ ਆਪਣੇ ਪ੍ਰੋਗਰਾਮ ਲਿਖਣਗੇ। ਦੇਖਦੇ ਹਾਂ ਕਿ ਮਤਲਬ ਕਿਵੇਂ ਚੀਜ਼ਾਂ ਕਰਨਗੇ। ਨੋ ਡਾਊਟ ਉਹਨਾਂ ਦਾ ਇੱਕ ਆਪਣਾ ਪ੍ਰਭਾਵ ਰਿਹਾ ਹੈਗਾ, ਪਰ ਉਹ ਅੱਜ ਜਿਹੜੀ ਜਿਸ ਪਾਰਟੀ 'ਚ ਹੈਗਾ ਉਹਨੂੰ ਸ਼ਾਇਦ ਰੂਰਲ ਜਿਹੜੇ ਵੋਟਰਸ ਨੇ ਉਹ ਉਸ ਹਿਸਾਬ ਨਾਲ ਨਹੀਂ ਉਹਨੂੰ ਪਸੰਦ ਕਰਦੇ। ਦੇਖਦੇ ਹਾਂ ਮਤਲਬ ਇਹਦੇ 'ਚ ਕੀ ਬਣਦਾ ਹੈਗਾ, ਕਿਵੇਂ ਉਹ ਆਪਣੀ ਚੀਜ਼ਾਂ ਕਰਨਗੇ। ਕੋਈ ਰੈਲੀ ਕਰਨਗੇ ਜਾਂ ਫਿਰ ਕੋਈ ਯਾਤਰਾ ਕਰਨਗੇ, ਇਹ ਤਾਂ ਮਤਲਬ ਉਹਨਾਂ ਨੇ ਕੋਈ ਐਲਾਨਿਆ ਨਹੀਂ, ਪਰ ਉਹਨਾਂ ਨੇ ਇਹ ਕਹਿਤਾ ਹੈਗਾ ਮਤਲਬ ਫਾਈਨਲੀ ਉਹਨਾਂ ਨੇ ਆਪਣਾ ਜਿਹੜਾ ਖੁੰਡਾ ਸੀਗਾ ਉਹ ਖੁੰਡਾ ਉਹਨਾਂ ਨੇ ਆਪਣਾ ਗੱਡ ਦਿੱਤਾ ਤੇ ਕਹਿਤਾ ਹੈ ਕਿ ਮੈਂ ਕੋਈ ਆਈ ਐਮ ਨੋਟ ਟਾਇਰਡ, ਆਈ ਐਮ ਨੋਟ ਰਿਟਾਇਰਡ। ਤਾਂ ਦੇਖਦੇ ਹਾਂ ਕਿ ਜੀ। ਉਹ ਕਿੰਨਾ ਮਤਲਬ ਭੱਜ ਦੌੜ ਕਰਦੇ ਨੇ। ਸਾਲ ਤਾਂ ਰਹਿ ਹੀ ਗਿਆ ਹੈਗਾ ਇਲੈਕਸ਼ਨਾਂ ਦਾ। ਉਸ ਹਿਸਾਬ ਨਾਲ ਜੇ ਤੁਸੀਂ 1.25 ਸਾਲ ਰਹਿ ਗਿਆ ਤੇ 1.25 ਸਾਲ ਦੇਖਦੇ ਹਾਂ ਕਿ ਕਿੰਨਾ ਕੁ ਭੱਜ ਦੌੜ ਕਰਦੇ ਨੇ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।